ਸਕਦੇ ਹੋ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਜੋ ਭੁਚਾਲ ਇਸ ਵੇਲੇ ਤੁਰਕੀ ਦੇ ਵਿੱਚ ਆਇਆ ਤੇ ਉਹਨੇ ਭਾਰੀ ਤਬਾਹੀ ਮਚਾਈ ਹੈ। 2500 ਤੋਂ ਵੱਧ ਲੋਕ ਮਾਰੇ ਗਏ ਨੇ ਔਰ ਇਸ ਸਾਰੀ ਘਟਨਾਕ੍ਰਮ ਦਾ ਬੇਸ਼ੱਕ ਕੁਦਰਤੀ ਕਰੋਪੀ ਹੈ, ਇਹਦਾ ਇੱਕ ਦਰਦਨਾਕ ਪਹਿਲੂ ਇਹ ਵੀ ਰਿਹਾ ਹੈ ਕਿ ਬਹੁਤੇ ਲੋਕ ਜਦੋਂ ਭੁਚਾਲ ਆਇਆ ਤੇ ਉਦੋਂ ਸੁੱਤੇ ਪਏ ਸਨ। ਬਹੁਤੇ ਲੋਕ ਨਿੰਦਰੇ ਦੇ ਵਿੱਚ ਸੀ। ਅਫਰਾ ਤਫਰੀ ਦਾ ਜਦੋਂ ਮਾਹੌਲ ਬਣਿਆ ਤੇ ਉਹਨਾਂ ਦੇ ਉੱਤੇ ਇਮਾਰਤਾਂ ਡਿੱਗ ਪਈਆਂ। ਵਿਸ਼ਵ ਭਰ ਦੇ ਵਿੱਚ ਜਿੱਥੇ ਵੀ ਲੋਕ ਮਨੁੱਖਤਾ ਨੂੰ ਪਿਆਰ ਕਰਦੇ ਨੇ, ਜਿੱਥੇ ਵੀ ਲੋਕ ਮਨੁੱਖਤਾ ਦੇ ਨਾਲ ਖੜਦੇ ਨੇ, ਤਾਂ ਉਹਨਾਂ ਨੇ ਇਸ ਕੁਦਰਤੀ ਕਰੋਪੀ ਦੇ ਵਿੱਚ ਤੁਰਕੀ ਸੀਰੀਆ ਦੇ ਲੋਕਾਂ ਦੇ ਨਾਲ ਖੜਨ ਦੀ ਗੱਲ ਕਹੀ ਹੈ, ਹਮਦਰਦੀ ਜਤਾਈ ਹੈ। ਪ੍ਰੋਗਰਾਮ ਦੇ ਵਿੱਚ ਇਸ ਬਾਬਤ ਦੀ ਗੱਲਬਾਤ ਕਰਾਂਗੇ। ਭੁਚਾਲਾਂ ਦੇ ਉੱਤੇ ਉਹਨਾਂ ਦੇ ਆਉਣ ਦੇ ਕਾਰਨਾਂ ਦੇ ਟੈਕਨੀਕਲ ਜਿਹੜੇ ਕਾਰਨ ਹੁੰਦੇ ਨੇ ਉਹਨਾਂ ਤੇ ਚਰਚਾ ਕਰਾਂਗੇ। ਪਰ ਨਾਲ ਦੀ ਨਾਲ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਜੇ ਇਸ ਤਰ੍ਹਾਂ ਦੀ ਕੋਈ ਤਬਾਹੀ ਜਾਂ ਤੁਸੀਂ ਇਸ ਤਰ੍ਹਾਂ ਦੇ ਕਿਸੇ ਦੌਰ ਦੇ ਵਿੱਚੋਂ ਲੰਘੇ ਆ, ਕਿਉਂਕਿ ਅਕਸਰ ਆਪਾਂ ਜਦੋਂ ਪੰਜਾਬ ਦੇ ਵਿੱਚ ਰਹਿੰਦੇ ਸੀ ਉਦੋਂ ਵੀ ਸੁਣਦੇ ਰਹਿੰਦੇ ਸਾਂ ਕਿ ਭੁਚਾਲ ਜਦੋਂ ਆਉਂਦੇ ਨੇ ਤਾਂ ਉਹ ਵੀ ਸਾਡੇ ਨਾਲ ਗੱਲ ਕੋਈ ਕਹਾਣੀ ਸ਼ੇਅਰ ਕਰ ਸਕਦੇ ਹੋ। ਨਾਲ ਜੁੜਦੇ ਹਾਂ ਰਾਜਕਰਨਵੀਰ ਸਿੰਘ ਜੀ ਨੂੰ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ USA ਸੁਣ ਰਹੇ ਤੇ YouTube Facebook ਦੇ ਜ਼ਰੀਏ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਵੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਏਰੀਏ ਦੇ ਵਿੱਚ ਨਵੇਂ AM ਸਟੇਸ਼ਨ 1170 AM ਦੇ ਉੱਤੇ ਵੀ ਜਿਹੜੇ ਸਾਡੇ ਨਵੇਂ ਸਰੋਤੇ ਜਾਂ ਰੈਗੂਲਰ ਸਰੋਤੇ ਜੁੜ ਰਹੇ ਨੇ ਉਹਨਾਂ ਨੂੰ ਵੀ ਜੀ ਆਇਆਂ ਨੂੰ। ਬਿਲਕੁਲ ਪ੍ਰਵੀਨ, ਇਸ ਜਿਹੜੀ ਖਬਰ ਨੇ ਜਿਹੜਾ ਤੁਰਕੀ ਦੇ ਵਿੱਚ ਆਇਆ ਬਹੁਤ ਹੀ ਭਿਆਨਕ ਮੰਜ਼ਰ ਜਿਹੜਾ ਆ ਭੁਚਾਲ ਆ, ਜ਼ਲਜ਼ਲਾ ਵੀ ਆਖ ਦਿੰਦੇ ਆ। ਇੱਕ ਨਹੀਂ ਆਏ, ਦੋ ਤਿੰਨ ਬੈਕ ਟੂ ਬੈਕ ਜਿਹੜੇ ਉਹ ਆਏ ਆ। ਸੋ ਉਹਦੇ ਕਰਕੇ ਲਾਈਕ ਬਹੁਤ ਤਬਾਹੀ ਆ। ਵੀਡੀਓਜ਼ ਆ ਰਹੀਆਂ ਨੇ ਹੁਣ ਉੱਥੇ, ਦੇਖੀਆਂ ਨਹੀਂ ਜਾਂਦੀਆਂ, ਪੂਰੀਆਂ ਬਿਲਡਿੰਗਾਂ ਡਿੱਗ ਗਈਆਂ। ਜਿਨ੍ਹਾਂ ਦਾ ਬਚਾਅ ਹੋ ਗਿਆ ਬੜੇ ਖੁਸ਼ਕਿਸਮਤ ਨੇ। ਕਈਆਂ ਨੂੰ ਵਿੱਚੋਂ ਨਿਕਲਣ ਦਾ ਮੌਕਾ ਮਿਲ ਗਿਆ, ਕਿਸੇ ਦੇ ਕੋਈ ਆਨੇ ਬਹਾਨੇ ਕਿਤੇ ਕੋਈ ਬਾਹਰ ਹੋਊਗਾ, ਬਚਾਅ ਹੋ ਗਿਆ। ਕਿਸੇ ਤੇ ਵੀ ਵਿਪਤਾ ਆ ਸਕਦੀ ਹੈ। ਬਿਲਕੁਲ, ਇਹ ਅੱਜ ਆਪਾਂ ਜਿਹੜੀ ਐਮਰਜੈਂਸੀ ਪ੍ਰੀਪੇਅਰਡਨੈਸ ਨੂੰ ਲੈ ਕੇ ਵੀ ਇਸ ਦੇ ਵਿੱਚ ਹੀ ਨਾਲ ਗੱਲ ਕਰਨੀ ਆ ਵੀ ਭਾਈ ਰੱਬ ਨਾ ਕਰੇ ਜੇ ਕਿਤੇ ਅਚਾਨਕ ਏਦਾਂ ਦੀ ਘਟਨਾ ਕੋਈ ਵਾਪਰਦੀ, ਏਡਾ ਭਿਆਨਕ ਭੁਚਾਲ, ਏਡਾ ਤਗੜਾ ਭੁਚਾਲ ਜ਼ੋਰ ਵਾਲਾ ਆਉਂਦਾ ਆ, ਤੇ ਆਪਾਂ ਕਰ ਕੀ ਸਕਦੇ ਆ। ਇਹ ਜਿਹੜੀ ਇਹ ਚੀਜ਼ਾਂ ਨਾ ਜਿਹੜੀਆਂ ਬਹੁਤ ਇੱਦਾਂ ਦੀਆਂ ਹੈਗੀਆਂ ਆ। ਸੋ ਉਹ ਤਾਂ ਦੇਖੋ, ਅਮਰੀਕਾ ਦੀ ਜੇ ਆਪਾਂ ਗੱਲ ਕਰੀਏ ਤਾਂ ਇੱਥੇ ਬੱਚਿਆਂ ਨੂੰ ਛੋਟੇ ਜਦੋਂ ਸਕੂਲਾਂ 'ਚ ਹੁੰਦੇ ਆ ਉਦੋਂ ਹੀ ਉਹਨਾਂ ਨੂੰ ਸਿਖਾਇਆ ਜਾਂਦਾ ਆ ਡਰੌਪ, ਕਵਰ ਐਂਡ ਹੋਲਡ ਔਨ। ਠੀਕ ਹੈ, ਵੀ ਕਿਸੇ ਮਜ਼ਬੂਤ ਚੀਜ਼ ਦੇ ਹੇਠਾਂ ਜਿਹੜਾ ਆਪਣੇ ਆਪ ਨੂੰ ਰੱਖਣ ਦੀ ਜਿਹੜੀ ਉਹ ਕੋਸ਼ਿਸ਼, ਸ਼ੈਲਟਰ ਕਰੋ, ਵੀ ਰੱਬ ਨਾ ਕਰੇ ਉੱਤੋਂ ਕੁਛ ਡਿੱਗ ਵੀ ਜਾਂਦਾ ਤੇ ਤੁਹਾਡਾ ਜਿਹੜਾ ਉਹ ਬਚਾਅ ਹੋ ਜਾਵੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਸ ਦੇ ਉੱਤੇ ਆਪਾਂ ਚਰਚਾ ਜਿਹੜੀ ਉਹ ਕਰਨੀ ਹੈ। ਐਮਰਜੈਂਸੀ ਪ੍ਰੀਪੇਅਰਡਨੈਸ ਜਿਹੜੀ ਆ ਉਸ ਦੀ ਆਪਾਂ ਗੱਲ ਕਰਾਂਗੇ। ਤੇ ਪਰ ਜੋ ਇਹ ਤਬਾਹੀ ਦਾ ਮੰਜ਼ਰ ਆ, ਤੇ ਮੈਂ ਦੱਸਦਾ ਜਾਵਾਂ ਪ੍ਰਵੀਨ, 3000 ਤੋਂ ਉੱਤੇ ਆਂਕੜਾ ਪਾਰ ਹੋ ਚੁੱਕਾ ਆ। ਇਹ ਕਈ ਹੋਰ ਉੱਤੇ ਤੱਕ ਜਿਹੜਾ ਹੋ ਜਾਣਾ, ਜਿੱਦਾਂ ਬਿਲਡਿੰਗਾਂ ਡਿੱਗ ਰਹੀਆਂ, ਵੀਡੀਓ ਆਈਆਂ ਨਾ ਉੱਥੇ ਤੁਰਕੀ ਤੋਂ, ਉਹ ਭਿਆਨਕ ਮੰਜ਼ਰ ਆ। ਇਸ ਨੇ ਇੱਕਦਮ ਪੂਰੀ ਦੁਨੀਆ ਨੂੰ ਹਿਲਾ ਕੇ ਇੱਕ ਹਿਸਾਬ ਨਾਲ ਰੱਖ ਦਿੱਤਾ, ਹਿਲਾ ਹੀ ਦਿੱਤਾ ਨਾ, ਜਿੱਦਾਂ ਆਪਾਂ ਕਹਿ ਦਿੰਦੇ ਆ। 3000 ਬੰਦਾ ਬਹੁਤ ਜ਼ਿਆਦਾ ਹੁੰਦਾ ਆ। ਤੇ ਇਹ ਅਜੇ ਮੁੱਢਲੇ ਆਂਕੜੇ ਨੇ। ਅਜੇ ਤਾਂ ਮਲਬੇ ਦੇ ਹੇਠਾਂ ਪਤਾ ਨਹੀਂ ਹੋਰ ਕੀ ਕੁਛ ਦੱਬਿਆ ਪਿਆ। ਕਿੰਨੇ ਲੋਕ ਜਿਹੜੇ, ਜਿੱਦਾਂ ਕਿਹਾ ਵੀ ਕੋਈ ਸੁੱਤਾ ਹੀ ਰਹਿ ਗਿਆ, ਕੋਈ ਜਾਂਦਾ ਸੀ ਕਿਸੇ ਦੇ ਉੱਤੇ ਡਿੱਗ ਗਿਆ ਹੋਊਗਾ, ਕਿਤੇ ਕੁਛ ਕਿਸੇ ਦੇ ਸੱਟ ਚੋਟ ਲੱਗੀ ਆ। ਚਲੋ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਵੀ ਭਾਈ ਜਿਹੜੇ ਬਚੇ ਹੋਏ ਨੇ ਉਹ ਬਚੇ ਰਹਿਣ ਤੇ ਸਮੇਂ ਸਿਰ ਉਹਨਾਂ ਨੂੰ ਕੱਢਿਆ ਜਾ ਸਕੇ। ਇਹ ਇਸ ਟਾਈਮ ਵਧੀਆ ਆ। ਇਹ ਕੌਮੀ ਪੱਧਰ ਦੇ ਉੱਤੇ ਇਸ ਟਾਈਮ ਤੁਰਕੀ ਨੂੰ ਇੱਥੇ ਸਹਾਇਤਾ ਦੀ ਜਿਹੜੀ ਉਹ ਲੋੜ ਪੈਣੀ ਆ। ਅਰਦਾਸਾਂ ਦੇ ਨਾਲ ਸਹਾਇਤਾ ਜਿਹੜੀ ਉਹ ਚਾਹੀਦੀ ਆ। ਮਾਈਕ ਸਹਾਇਤਾ ਦੀ ਵੀ ਕਈ ਲੀਡਰਾਂ ਨੇ ਗੱਲ ਕੀਤੀ, ਦੇਸ਼ਾਂ ਨੇ ਗੱਲ ਕੀਤੀ। ਇਹ ਜਿਹੜੇ ਮੁੱਢਲੇ ਤੌਰ ਦੇ ਉੱਤੇ ਜਿਹੜੀ ਚਰਚਾ ਕਰ ਰਹੀ ਆ, ਕਹਿੰਦੇ ਵੀ 2 ਤੋਂ 3% GDP ਜਿੰਨਾ ਨੁਕਸਾਨ ਜਿੰਨਾ ਆ ਉਹਨਾਂ ਉੱਥੇ ਹੋ ਜਾਣਾ ਆ। ਵੀ ਇਹ ਹੋਇਆ, ਵੱਧ ਵੀ ਸਕਦਾ ਆ, ਘੱਟ ਵੀ ਸਕਦਾ ਆ, ਪਰ ਉਤੋਂ ਵੀ ਜਿਹੜੀਆਂ ਵਡਮੁੱਲੀਆਂ ਜਾਨਾਂ ਆ ਉਹ ਚਲੇ ਗਈਆਂ। ਜਦੋਂ ਇਹ ਖਬਰ ਆਈ ਸੀ ਹੁਣ ਤੋਂ ਕੁਛ ਘੰਟੇ ਪਹਿਲਾਂ, 24 ਘੰਟੇ ਪਹਿਲਾਂ ਦੀ ਗੱਲ ਆ ਹੁਣ ਤੋਂ, ਜੇ ਤੁਸੀਂ ਗੱਲ ਕਰੋਗੇ ਕੱਲ ਇਸ ਵੇਲੇ ਤੋਂ ਬਾਅਦ ਦੀ ਗੱਲ ਹੈ, ਤੇ ਉਹਦੀ ਨਾਲ ਦੀ ਨਾਲ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਸ਼ੇਅਰ ਕੀਤੀ, ਤੇ ਉਦੋਂ ਮੌਤਾਂ ਦਾ ਅੰਕੜਾ ਮੁੱਢਲੇ ਤੌਰ ਤੇ ਵਿੱਚ 30 ਕੁ ਇਮਾਰਤਾਂ ਡਿੱਗੀਆਂ ਸੀ ਤੇ 20 ਸੀਗੀਆਂ। ਪਰ ਜਦੋਂ ਨਾਲ ਹੀ ਮੈਂ ਇਹਦੀ ਜਿਹੜੀ ਤੀਬਰਤਾ ਪੜ੍ਹੀ 7.8, ਤਾਂ ਉਦੋਂ ਲੱਗਿਆ ਕਿ ਨਹੀਂ, ਇਹ ਤਾਂ ਬਹੁਤ ਜ਼ਿਆਦਾ ਖਤਰਨਾਕ ਭੁਚਾਲ ਹੈ। ਤੇ ਇਹਦੀ ਤਬਾਹੀ ਦੀਆਂ ਖਬਰਾਂ ਫਿਰ ਜਿਵੇਂ ਟਾਈਮ ਪੈਂਦਾ ਗਿਆ ਉਵੇਂ ਅੰਕੜਾ ਵੱਧਦਾ ਗਿਆ।
ਇੱਕਦਮ ਹੀ ਫਿਰ ਮੀਡੀਆ ਦੇ ਵਿੱਚ ਖਬਰਾਂ ਆਈਆਂ ਕਿ 1500 ਬੰਦਾ ਮਾਰਿਆ ਗਿਆ, 100 ਤੋਂ ਵੱਧ ਇਮਾਰਤ ਡਿੱਗ ਪਈ ਉੱਥੇ, ਬਹੁ ਮੰਜ਼ਲੀਆਂ ਜਿਹੜੀਆਂ ਸੀਗੀਆਂ। ਫਿਰ ਹੌਲੀ ਹੌਲੀ ਅੰਕੜਾ 2000 ਤੇ ਜਿਵੇਂ ਹੁਣ ਤੁਸੀਂ ਦੱਸਿਆ ਕਿ ਜਿਹੜਾ ਲੇਟੈਸਟ ਅੰਕੜਾ ਉਹ 3000 ਦੇ 3400 ਦੇ ਕਰੀਬ ਆ। ਸੋ 3400 ਮਨੁੱਖ ਦਾ ਮਾਰਿਆ ਜਾਣਾ ਵਾਕਈ ਬਹੁਤ ਵੱਡੀ ਕੁਛ ਹੀ ਪਲਾਂ ਦੇ ਵਿੱਚ। ਹਾਂਜੀ, ਤੇ ਉੱਥੇ ਜਿਹੜੀਆਂ ਤੁਸੀਂ ਇਮਾਰਤਾਂ ਦਾ ਜ਼ਿਕਰ ਕਰਕੇ ਹਟੇ ਹੋ, ਮਲਬੇ ਥੱਲੇ ਪਤਾ ਨਹੀਂ ਕਿੰਨੇ ਲੋਕ ਦਬੇ ਹੋਣਗੇ, ਕਿੰਨਿਆਂ ਨੂੰ ਕੱਢਣਾ ਹਜੇ ਟਾਈਮ ਲੱਗ ਜਾਣਾ। ਇਹ ਆંકੜਾ ਪਤਾ ਨਹੀਂ ਕਿੱਥੇ ਤੱਕ ਜਾ ਸਕਦਾ ਹੈ, ਇਹ ਵਧਣਾ ਹੀ ਆ, ਇਹ ਆਪਾਂ ਨੂੰ ਵੀ ਜਿਹੜਾ ਉਹ ਪਤਾ ਆ। 7.8 ਤੀਬਰਤਾ ਦਾ ਜਿਹੜਾ ਇਹ ਮੈਗਨੀਟਿਊਡ ਦਾ ਇਹ ਭੂਚਾਲ ਸੀਗਾ। ਉਸ ਤੋਂ ਬਾਅਦ ਆਫਟਰ ਸ਼ੌਕ ਆਏ। ਠੀਕ ਹੈ, ਆਫਟਰ ਸ਼ੌਕ ਵੀ ਏਡਾ ਤਗੜਾ ਸੀ, ਇੱਕ 7.5 ਦਾ ਆ ਗਿਆ ਮਗਰੋਂ ਜਿਹੜਾ ਆ ਉਸ ਦੇ ਵਿੱਚ, ਯਾਨੀ ਕਿ ਸੰਭਲਣ ਦਾ ਮੌਕਾ ਨਹੀਂ ਮਿਲਿਆ। ਨਹੀਂ ਜੀ, ਉੱਥੇ ਲੋਕ ਜਿਹੜੇ ਪਹਿਲਿਆਂ ਨੂੰ ਸਾਂਭਣ ਡਏ ਸੀਗੇ, ਉਸੇ ਦੌਰਾਨ ਇੱਕ ਹੋਰ ਜਿਹੜਾ ਉਹ ਭੂਚਾਲ ਜਿਹੜਾ ਉਹ ਆ ਗਿਆ। ਜਿਹੜੇ ਕੋਈ ਬਿਲਡਿੰਗ ਪਹਿਲੇ ਭੂਚਾਲ ਦੇ ਵਿੱਚ ਸ਼ੇਕਿੰਗ ਤੋਂ ਬਚੀ ਸੀ, ਉਹ ਦੂਜੇ ਨੇ ਜਿਹੜੀ ਉਹ ਡੇਗ ਕਰ ਦਿੱਤੀ। ਇਹ ਦੋਹਰੇ ਜਿਹੜੇ ਝਟਕੇ ਆ ਉਹ ਉੱਥੇ ਝੱਲ ਜਿਹੜੇ ਉਹ ਨਹੀਂ ਹੋਏ। ਪਿਛਲੇ ਇੱਕ ਸ਼ਤਾਬਦੀ 100 ਸਾਲਾਂ ਦੇ ਵਿੱਚ ਹੁਣ ਤੱਕ ਦਾ ਸਭ ਤੋਂ ਜਿਹੜਾ ਵੱਡਾ ਇਹ ਭੂਚਾਲ ਉੱਥੇ ਜਿਹੜਾ ਹੋਇਆ ਆ। ਇਹ ਨੁਰਦਾਗੀ ਜਿਹੜਾ ਇਲਾਕਾ ਹੈ ਉੱਥੇ ਦਾ, ਤੇ ਤੁਰਕੀ ਦਾ ਜਿਹੜਾ ਗਜ਼ੈਂਟੈਪ ਪ੍ਰੋਵਿੰਸ ਪੈਂਦਾ, ਸੂਬਾ ਕਹਿ ਲਓ ਉੱਥੇ ਦਾ, ਉੱਥੇ ਆਇਆ। ਧਰਤੀ ਤੋਂ 24 ਕਿਲੋਮੀਟਰ ਹੇਠਾਂ ਜਿਹੜਾ ਇਸ ਦਾ ਐਪੀ ਸੈਂਟਰ ਆ, ਧੁਰਾ ਜਿਹੜਾ ਉਹ ਦੱਸਿਆ ਜਾਂਦਾ ਆ। ਤੇ US ਦੇ ਜਿਓਲੋਜੀਕਲ ਸਰਵੇ ਨੇ ਜਿਹੜਾ ਉਹ ਇਸ 'ਚ ਜਾਣਕਾਰੀ ਦਿੱਤੀ ਆ। ਤੁਰਕੀ ਦੇ ਚਰਚਾ ਜ਼ਿਆਦਾ ਹੋ ਰਹੀ ਆ ਅਜੇ, ਕਿਉਂਕਿ ਉਹ ਥੋੜਾ ਜਿਹਾ ਵਿਕਸਿਤ ਜਾਂ ਵਿਕਾਸਸ਼ੀਲ ਮੁਲਕਾਂ ਦੇ ਵਿੱਚੋਂ ਇੱਕ ਯੂਰਪੀਅਨ ਨੇਸ਼ਨ ਆ। ਨਾਲ ਦਾ ਉਹਨਾਂ ਦਾ ਜਿਹੜਾ ਗਵਾਂਢੀ ਮੁਲਕ ਹੈਗਾ ਸੀਰੀਆ, ਜਿਹੜਾ ਸਿਵਲ ਵਾਰ ਤੋਂ ਅੱਗੇ ਆਲਰੇਡੀ ਪੀੜਤ ਸੀਗਾ। ਅੱਗੇ ਬੰਬਾਂ ਨਾਲ ਘਰ ਡਿੱਗ ਰਹੇ ਸੀ ਉੱਥੇ, ਤੇ ਹੁਣ ਜਿਹੜਾ ਭੂਚਾਲ ਨੇ, ਜਿਹੜਾ ਕੁਦਰਤੀ ਆਫਤ ਨੇ ਵੀ ਜਿਹੜਾ ਉੱਥੇ ਨੁਕਸਾਨ ਪਹੁੰਚਾਇਆ ਆ। ਇਸ ਭੂਚਾਲ ਦੇ ਝਟਕੇ ਜਿਹੜੇ ਆ ਇੱਕ ਨਹੀਂ, ਦੋ ਨਹੀਂ, ਕਈ ਮੁਲਕਾਂ 'ਚ ਆਏ। ਲੈਬਨਾਨ ਦੇ ਨਾਲ ਪ੍ਰਵੀਨ ਇਜ਼ਰਾਈਲ ਦੇ ਵਿੱਚ ਵੀ, ਜਿਹੜੇ ਸੀਰੀਆ, ਲੈਬਨਾਨ, ਇਜ਼ਰਾਈਲ, ਮਿਸਰ ਦੇ ਵਿੱਚ ਵੀ, ਇਜਿਪਟ ਵਿੱਚ ਵੀ ਜਿਹੜੇ ਇਸ ਦੇ ਜਿਹੜੇ ਆ ਉਹ ਝਟਕੇ ਮਹਿਸੂਸ ਕੀਤੇ ਗਏ ਹੈਗੇ ਆ। ਸੋ ਇਸ ਟਾਈਮ ਲੋਕ ਦਿਲ ਖੋਲ ਕੇ ਮਦਦ ਤਾਂ ਜਿਹੜੀ ਆ ਉਹ ਕਰ ਹੀ ਰਹੇ ਆ, ਨਾਲ ਅਰਦਾਸਾਂ ਜਿਹੜੀਆਂ ਉਹ ਕਰ ਰਹੇ ਆ। ਹੁਣੇ US ਦੇ ਜਿਹੜੇ ਅੰਬੈਸਡਰ ਨੇ ਤੁਰਕੀ ਨੂੰ, ਜੈਫ ਫਲੇਕ, ਉਹਨਾਂ ਨੇ ਕਿਹਾ ਵੀ 2 ਅਮਰੀਕੀ ਜਿਹੜੀਆਂ ਸਰਚ ਤੇ ਰੈਸਕਿਊ ਯੂਨਿਟਸ ਉਹ ਤੁਰਕੀ ਨੂੰ ਜਿਹੜੀਆਂ ਘੱਲੀਆਂ ਜਾਣਗੀਆਂ। ਜਿਹੜਾ ਇਹ ਭੂਚਾਲ ਤੋਂ ਬਾਅਦ ਦੇ ਵਿੱਚ ਜੋ ਉੱਥੇ ਇਸ ਟਾਈਮ ਮੰਜ਼ਰ ਚੱਲ ਰਿਹਾ ਆ, ਉਹਨਾਂ ਨੂੰ ਜਿਹੜਾ ਉੱਥੋਂ ਲੋਕਾਂ ਨੂੰ ਜਿਹੜਾ ਬਚਾਉਣ ਦੇ ਲਈ, ਇੱਕ ਫੇਅਰਫੈਕਸ ਕਾਉਂਟੀ ਤੋਂ ਤੇ ਦੂਜੀ LA ਲਾਸ ਐਂਜਲਿਸ ਜਿਹੜੀ ਆ, ਉੱਥੋਂ ਇੱਕ ਜਿਹੜੀਆਂ 2 ਟੀਮਾਂ ਜਿਹੜੀਆਂ ਉੱਥੋਂ ਜਾਣਗੀਆਂ। 70 ਤੋਂ ਵੱਧ ਜਿਹੜੇ ਪਰਸਨਲ ਲੋਕ ਤੇ ਨਾਲ ਜਿਹੜੇ ਸਰਚ ਡੌਗਸ ਆ, ਪੈਰਾਮੈਡਿਕਸ ਵਾਲੇ ਆ, ਉਹ ਅਮਰੀਕਾ ਵਾਲੇ ਉੱਥੇ ਘੱਲ ਰਹੇ ਹੈਗੇ ਆ। 28 ਬਿਲਡਿੰਗਾਂ ਤਾਂ ਕਹਿੰਦੇ ਵੀ ਉਹ ਟੋਟਲੀ ਪੂਰੀ ਤਰ੍ਹਾਂ ਜਿਹੜੀਆਂ ਡਿੱਗ ਚੁੱਕੀਆਂ, ਪਰ ਇਹ ਹਜ਼ਾਰਾਂ 'ਚ ਹੀ ਜਾਣੀਆਂ। ਜੀ ਬਿਲਕੁਲ, ਟੋਟਲ ਫਲੈਟ ਹੀ ਜਿਹੜਾ ਉਹ ਕੰਮ ਜਿਹੜਾ ਉਹ ਕਰ ਦਿੱਤਾ ਹੈ। ਤੁਰਕੀ ਕੋਈ ਛੋਟਾ ਨਹੀਂ, ਭੂਗੋਲਿਕ ਤੌਰ ਦੇ ਉੱਤੇ ਕਾਫੀ ਵਿਸ਼ਾਲ ਜਿਹੜਾ ਉਹ ਮੁਲਕ ਹੈਗਾ ਆ। ਕਿਉਂਕਿ ਹੁਣ ਭੂਚਾਲ ਆਇਆ ਆ, ਬਿਜਲੀ ਪਾਣੀ ਬੰਦ, ਸਾਰਾ ਕੁਛ ਜਿਹੜਾ ਆ ਉਹ ਠੱਪ ਆ। ਜਿਹੜਾ ਗਜ਼ੀਨਟੈਪ ਕਰਕੇ ਪ੍ਰੋਵਿੰਸ ਆ, ਇਧਰੋਂ ਦੀ ਇਹਨਾਂ ਦੀ ਇੱਕ ਗੈਸ ਦੀ ਪਾਈਪਲਾਈਨ ਤੇਲ ਵਾਲੀ ਜਿਹੜੀ ਉਹ ਲੰਘਦੀ ਆ। ਤੁਰਕੀ ਨੇ ਅਹਤਿਆਤੀ ਤੌਰ ਦੇ ਉੱਤੇ ਇਸ ਪਾਈਪਲਾਈਨ ਨੂੰ ਬੰਦ ਕਰ ਦਿੱਤਾ ਵੀ ਕਿਤੇ ਲੀਕ ਵਗੈਰਾ ਜਿਹੜਾ ਆ ਉਹ ਨਾ ਹੋ ਗਿਆ ਹੋਵੇ। ਮੰਜ਼ਰ ਜਿਹੜਾ ਉਹ ਦੇਖਣਾ, ਦਿਲ ਜਿਹੜਾ ਆ ਉਹ ਇੱਕ ਹਿਸਾਬ ਦੇ ਨਾਲ ਬੰਦੇ ਦਾ ਖੁੱਭ ਜਾਂਦਾ ਆ ਵੀ ਇਹ ਕੀ ਹੋ ਗਿਆ। ਕੱਲਾ ਤੁਰਕੀ ਨਹੀਂ, ਸੀਰੀਆ ਨੂੰ ਵੀ ਇਸ ਟਾਈਮ ਬਹੁਤ ਜ਼ਿਆਦਾ ਇੱਥੇ ਨਾਲ ਦੀ ਨਾਲ ਮਦਦ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। 3450 ਮੌਤਾਂ ਦਾ ਆંકੜਾ ਜਿਹੜਾ ਆ ਤੌਰ ਦੇ ਉੱਤੇ ਜਿਹੜਾ ਉਹ ਇਸ ਨੂੰ ਪਾਰ ਜਿਹੜਾ ਉਹ ਕਰ ਰਿਹਾ ਆ। ਇਜ਼ਰਾਈਲ ਵਾਲੇ, ਇੰਡੀਆ ਵਾਲੇ, ਇਰਾਕ ਵਾਲੇ, ਜਿਹੜੇ ਵੀ ਮੁਲਕ ਆ, ਉਹਦੇ ਪੁਤਿਨ ਨੇ ਵੀ ਸੀਰੀਆ ਵਾਲੇ ਨਾਲ ਗੱਲ ਕੀਤੀ ਆ, ਹੋਰ ਵੀ ਤੁਰਕੀ ਵਾਲਿਆਂ ਦੇ ਨਾਲ, UK ਵਾਲਿਆਂ ਨੇ, ਯੂਰਪੀਅਨ ਸੰਘ ਨੇ, ਸਾਰਿਆਂ ਨੇ ਕਿਹਾ ਵੀ ਅਸੀਂ ਜਿਹੜੀ ਆ ਹੁਣ ਇੱਥੇ ਰਾਹਤ ਆ, ਉਹ ਮਦਦ ਦਾ ਉਸ ਦੇ ਲਈ ਜਿਹੜਾ ਉਹ ਕਰਾਂਗੇ। ਲੋਕ ਡਰੇ ਹੋਏ ਨੇ, ਸਹਿਮੇ ਹੋਏ ਨੇ ਵੀ ਕੀ ਜਿਹੜਾ ਇਹ ਵਾਪਰ ਗਿਆ ਹੈਗਾ ਆ। ਆਈ ਥਿੰਕ ਭੁੱਜ ਦਾ ਵਾਲਾ ਭੂਚਾਲ ਸੀਗਾ, ਕੱਛ ਤੇ ਭੁੱਜ ਦੇ ਗੁਜਰਾਤ ਦੇ ਵਿੱਚ 2002 ਦੇ ਵਿੱਚ ਸ਼ਾਇਦ ਹੋਇਆ ਸੀ। ਸੋ ਤੁਸੀਂ ਦੇਖੋ ਵੀ ਉਹ ਚੇਤਾ ਆ ਜਾਂਦਾ ਆ। ਆਪਾਂ ਮੈਂ ਉਸ ਟਾਈਮ ਦੇ ਉੱਤੇ ਸੀਗਾ 2001 ਦੇ ਵਿੱਚ, ਜਿਹੜਾ ਇਹ ਭੂਚਾਲ ਜਿਹੜਾ ਉਹ ਭੁੱਜ ਵਾਲਾ ਉਹ ਆਇਆ ਸੀਗਾ। ਸੋ ਉਦੋਂ ਤੜਕੇ ਸਵੇਰੇ 8:45 ਦੀ ਗੱਲ ਆ, ਤੇ 26 ਜਨਵਰੀ ਸੀਗੀ ਉਸ ਦਿਨ।
ਹਾਂਜੀ 90 ਸਕਿੰਟ ਤੱਕ ਧਰਤੀ ਜਿਹੜੀ ਆ ਉਹ ਉਹ ਹਿੱਲੀ ਹਿਲਦੀ ਹੋਈ। ਰਹੀ। ਹਾਂਜੀ ਗੁਜਰਾਤ ਆਪਣੇ ਪੰਜਾਬ ਤੋਂ ਖਾਸਾ ਹੀ ਦੂਰ ਆ, ਉਹ ਹਾਂਜੀ ਹਾਂਜੀ ਲਾਗੇ ਨਹੀਂ ਆ। ਮੈਨੂੰ ਯਾਦ ਆ ਮੈਂ ਉਸ ਟਾਈਮ ਦੇ ਉੱਤੇ ਰਸੋਈ 'ਚ ਸੀਗਾ ਮਾਤਾ ਜੀ ਦੇ ਨਾਲ, ਹੂੰ ਤੇ ਪਰੌਂਠੇ ਬਣ ਰਹੇ ਸੀਗੇ। ਅੱਛਾ ਬੰਦੇ ਨੂੰ ਥੋੜੀ ਚੇਤਾ ਹੁੰਦਾ ਵੀ ਕੀ ਜਿਹੜਾ ਉਹ ਨਹੀਂ ਹੋਣਾ ਹੈ, ਤੇ ਬਿਲਕੁਲ ਬਿਲਕੁਲ। ਉਦੋਂ ਉੱਥੇ ਤੱਕ ਉਹ ਵੀ ਅੱਛਾ ਮਹਿਸੂਸ ਜਿਹੜੇ ਉਹਦੇ ਝਟਕੇ ਹਾਂਜੀ ਹੋਏ। ਪੰਜਾਬ ਚ ਕੀਤੇ ਗਏ ਸੀ। ਪੰਜਾਬ ਦੇ ਵਿੱਚ ਵੀ ਜਿਹੜੇ ਝਟਕੇ ਮਹਿਸੂਸ ਕੀਤੇ ਗਏ ਸੀ। ਇੱਥੋਂ ਤੱਕ ਕਿ ਮੈਨੂੰ ਲੱਗਦਾ ਪਾਕਿਸਤਾਨ ਤੋਂ ਵੀ ਰਿਪੋਰਟਸ ਆਈਆਂ ਸੀਗੀਆਂ ਵੀ ਉੱਥੇ ਵੀ ਉਸ ਭੂਚਾਲ ਦੇ ਜਿਹੜੇ ਝਟਕੇ ਆ ਉਹ ਮਹਿਸੂਸ ਕੀਤੇ ਗਏ ਸੀਗੇ। ਸੋ ਅਸੀਂ ਵੀ ਸਰੋਤਿਆਂ ਨੂੰ ਜਿਹੜਾ ਉਹ ਦੱਸਦੇ ਆ, ਜੀ ਆਪਾਂ ਪੁੱਛਦੇ ਵੀ ਆ ਜੀ ਵੀ ਜੀ ਭਾਈ ਤੁਸੀਂ ਵੀ ਆਪਣੇ ਜਿਹੜੇ ਕੋਈ ਇਸ ਦੇ ਵਿੱਚ ਸ਼ੇਅਰ ਕਰਨਾ ਚਾਹੁੰਦੇ ਆ, ਗੱਲਬਾਤ ਸਾਂਝੀ ਕਰਨੀ ਚਾਹੁੰਦੇ ਆ, ਜੀ ਤਾਂ ਤੁਸੀਂ ਜ਼ਰੂਰ ਕਰ ਸਕਦੇ ਹੋ। 408 272 5200 4082725200। ਤੇ ਹਾਂਜੀ ਗੱਲ ਕਰੀਏ ਨਾ ਹੁਣ ਇੱਥੇ ਦੀ, ਹਾਂਜੀ ਆਪਣਾ ਜਿੱਥੇ ਹੁਣ ਕੈਲੀਫੋਰਨੀਆ 'ਚ ਆਪਾਂ ਬੇਸਡ ਆ, ਹੂੰ ਕੈਲੀਫੋਰਨੀਆ ਦਾ ਬਹੁਤ ਸਾਰਾ ਜਿਹੜਾ ਹਿੱਸਾ ਹਿੱਸਾ ਹੈ ਉਹ ਬਿਲਕੁਲ ਉਹ ਅਜਿਹੀ ਥਾਂ ਤੇ ਹੀ ਆ ਜੀ ਜਿੱਥੇ ਰਿਹਾਇਸ਼ ਆ, ਲੋਕ ਜਿੱਥੇ ਰਹਿ ਰਹੇ ਆ, ਹਾਂਜੀ ਵੀ ਉਹ ਫਾਲਟ ਲਾਈਨਸ ਦੇ ਉੱਤੇ ਨੇ। ਠੀਕ ਹੈ ਪਲੇਟਸ ਜਿਹੜੀਆਂ ਪਲੇਟਸ ਜਿੱਥੇ ਇੱਕ ਦੂਜੇ ਦੇ ਨਾਲ ਜਿਹੜੀਆਂ ਖਿੰਦੀਆਂ ਨੇ, ਹਾਂਜੀ ਜਿੱਥੇ ਜਿੱਥੇ ਮੋਸਟਲੀ ਭੂਚਾਲ ਆਉਣਾ ਹੈ, ਤੇ ਉਹਨਾਂ ਥਾਵਾਂ ਦੇ ਉੱਤੇ ਜਿਹੜੀ ਭਾਰੀ ਵਸੋਂ ਜਿਹੜੀ ਉਹ ਹੈ। ਤੇ ਆਪਾਂ ਤਿਆਰ ਆ ਕਿ ਨਹੀਂ ਤਿਆਰ ਆ, ਇਹ ਆਪਣੇ ਆਪ ਨੂੰ ਸਵਾਲ ਪੁੱਛ ਕੇ ਦੇਖੋ। ਤੇ ਜੀ ਮੋਸਟਲੀ ਜਿਹੜੇ ਲੋਕ ਆ, ਇਹੀ ਕਵਾਂਗੇ ਵੀ ਕਹਿ ਹੀ ਸਕਦੇ ਸ਼ਰਤੀਆ ਤੌਰ ਦੇ ਉੱਤੇ ਵੀ ਨਹੀਂ, ਤਿਆਰੀ ਨਹੀਂ ਹੈਗੀ। ਜੀ ਜੀ ਬਿਲਕੁਲ ਇਹ ਸੱਚਾਈ ਆ। ਤੇ ਇਹਦੇ ਵਿੱਚ ਅਸੀਂ ਵੀ ਆਉਂਦੇ ਆ, ਬਾਕੀ ਵੀ ਆਉਂਦੇ ਆ, ਹੋਰ ਵੀ ਸਾਰੇ ਜਾਣੇ ਆ। ਤੇ ਇਸ ਦਾ ਭਾਈ ਧਿਆਨ ਜਿਹੜਾ ਉਹ ਆਪਾਂ ਨੂੰ ਰੱਖਣਾ ਚਾਹੀਦਾ, ਪ੍ਰੀਪੇਅਰ ਜਿਹੜਾ ਉਹ ਰੱਖਣਾ ਚਾਹੀਦਾ। ਐਟਲੀਸਟ ਇੰਨਾ ਕੀ ਪਤਾ ਹੋਵੇ ਹਾਂਜੀ ਵੀ ਅਜਿਹੇ ਭੂਚਾਲ ਦੇ ਵਿੱਚ ਕਰਨਾ ਕੀ ਹੈ। ਬਿਲਕੁਲ ਇਹ ਆਪਾਂ ਰੈਡੀਓ ਹੀ ਨਹੀਂ ਹੈਗੇ ਇਸ ਚੀਜ਼ ਦੇ ਲਈ ਵੀ ਉਸ ਟਾਈਮ ਦੇ ਉੱਤੇ, ਕਿਉਂਕਿ ਮੈਨੂੰ ਯਾਦ ਆ ਇੱਕ ਦੋ ਵਾਰੀ ਤਾਂ ਮੈਂ ਸ਼ੋਅ ਕਰ ਰਿਹਾ ਸੀ ਛੋਟੇ ਛੋਟੇ ਭੂਚਾਲ ਦੇ ਝਟਕੇ, ਤੇ ਉਸ ਤਰ੍ਹਾਂ ਸੈਨ ਹੋਜ਼ੇ ਦੇ ਵਿੱਚ ਵੀ ਜਿਹੜੇ ਉਹ ਮਹਿਸੂਸ ਕੀਤੇ ਸੀਗੇ। ਸੈਨ ਹੋਜ਼ੇ ਕਾਫੀ ਵਾਰ ਮਹਿਸੂਸ ਕੀਤੇ। ਹਾਂਜੀ ਐਲਮ ਰੌਕ ਦੀਆਂ ਪਹਾੜੀਆਂ ਦੇ ਬਿਲਕੁਲ ਲਾਗੇ ਆ ਆਪਣਾ ਜਿਹੜਾ ਸਟੂਡੀਓ, ਠੀਕ ਹੈ ਜੀ। ਉੱਥੇ ਹੁਣ ਲੇਟਲੀ ਜਿਹੜਾ ਆਪਾਂ ਦੇਖੀਏ 3 ਤੋਂ 4 ਇਸ਼ਾਰੀਆ ਦੇ ਜਿਹੜੇ ਭੂਚਾਲ ਆ, ਹਾਂਜੀ 2 3 4 ਦੇ ਜਿਹੜੇ ਆ ਉਹ ਆਉਂਦੇ ਰਹਿੰਦੇ ਆ। ਕੁਝ ਮਹੀਨਿਆਂ ਬਾਅਦ ਇੱਕ ਅੱਧਾ ਝਟਕਾ ਜਿਹਾ ਜਿਹੜਾ ਉਹ ਆ ਜਾਂਦਾ ਆ। ਜੀ ਜੀ। ਸੋ ਅਜੇ ਤਾਂ ਦੇਖੋ ਪ੍ਰਵੀਨ, ਇੱਥੇ ਇਹ ਹੈਗਾ ਵੀ ਜਿਹੜੀਆਂ ਬਿਲਡਿੰਗ ਕੋਡਸ ਨੇ ਹਾਂਜੀ ਉਹ ਸਟਰੋਂਗ ਨੇ, ਉਹ ਦੇਖੇ ਗਏ ਆ ਵੀ ਭਾਈ ਇਹਨਾਂ ਨੂੰ ਐਟਲੀਸਟ ਇਦਾਂ ਦੇ ਭੂਚਾਲ ਵਗੈਰਾ ਜਾਂ ਉਸ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜਾ ਉਹ ਬਣਾਈ ਜਾਂਦੇ ਆ। ਔਰ ਤੁਰਕੀ ਹੋ ਗਿਆ, ਸੀਰੀਆ ਹੋ ਗਿਆ, ਈਵਨ ਆਪਾਂ ਜਿਹੜੇ ਭਾਰਤ ਦੀ ਗੱਲ ਕਰਦੇ ਆ, ਉੱਥੇ ਕੌਣ ਪੁੱਛਦਾ ਇਹ ਚੀਜ਼ਾਂ ਨੂੰ? ਨਹੀਂ ਪੁੱਛਦਾ। ਹਰ ਇੱਕ ਦਾ ਜਿਹਦਾ ਜਿੱਦਾਂ ਜੀ ਕਰਦਾ ਉਸ ਹਿਸਾਬ ਦੇ ਨਾਲ ਜਿਹੜਾ ਉਹ ਹੈਗਾ ਆ। ਤੇ ਕੰਸਟਰਕਸ਼ਨ ਪਿਲਰਸ ਦੇ ਵਿੱਚ ਇੱਟਾਂ ਦੇ ਨਾਲ ਆ, ਹਾਂ ਤੇ ਉਹਦੇ ਤੁਹਾਨੂੰ ਪਤਾ ਡਬਲ ਟਰਬਲ, ਹਾਂਜੀ ਉਹ ਕੰਮ ਹੋ ਜਾਂਦਾ। ਹੁਣ ਦੇਖੋ ਇੱਥੇ ਕਈ ਵਾਰੀ ਲੋਕ ਗੱਲ ਕਰਦੇ ਨੇ, ਸੁਣਦੇ ਨੇ ਵੀ ਉੱਥੇ ਦੇ ਘਰ ਮਜ਼ਬੂਤ ਨੇ, ਵਧੀਆ ਸਟਰੋਂਗ ਆ, ਨੋ ਡਾਊਟ। ਇੱਟ ਦੇ ਮੁਕਾਬਲੇ ਜਿਹੜੀ ਲੱਕੜ ਆ, ਤੇ ਓਬਵੀਅਸਲੀ ਇੱਟ ਜ਼ਿਆਦਾ ਮਜ਼ਬੂਤ ਆ, ਉਹਦੇ ਮੁਕਾਬਲੇ ਸੀਮੈਂਟਡ ਵਾਲਾ ਜਿਹੜਾ ਉਹ ਜ਼ਿਆਦਾ ਮਜ਼ਬੂਤ ਆ ਜਿਹੜਾ ਉਹ ਹੁੰਦਾ ਆ। ਪਰ ਜਦੋਂ ਇਦਾਂ ਦਾ ਭਿਆਨਕ ਮੰਜ਼ਰ ਹੁੰਦਾ ਆ, ਉਹਦੇ ਵਿੱਚੋਂ ਫਿਰ ਨਿਕਲਣਾ ਬਚਣਾ ਬੜਾ ਜਿਹੜਾ ਉਸ ਦੇ ਵਿੱਚ ਔਖਾ ਹੋ ਜਾਂਦਾ ਆ। ਲੱਕੜ ਦੀ ਹੋਰ ਚੀਜ਼ ਬਣ ਜਾਂਦੀ। ਇਹ ਨਹੀਂ ਆ ਵੀ ਲੱਕੜ ਦੇ ਨਾਲ ਮੌਤਾਂ ਨਹੀਂ ਹੁੰਦੀਆਂ, ਬਿਲਕੁਲ ਹੁੰਦੀਆਂ ਆ। ਪਰ ਇਹ ਆ ਵੀ ਥੋੜਾ ਜਿਹਾ ਇਸ ਦੇ ਵਿੱਚ ਜਿਹੜਾ ਕੰਮ ਉਹ ਥੋੜਾ ਬਚਾਅ ਹੋਣ ਦੇ ਚਾਂਸ ਥੋੜੇ ਜਿਹੜੇ ਕਹਿ ਸਕਦੇ ਆ ਵੀ ਵੱਧ ਜਾਂਦੇ ਆ। ਇਹੀ ਨਹੀਂ, ਇਹ ਵੀ ਦੇਖਦੇ ਆ ਵੀ ਬਾਅਦ ਦੇ ਵਿੱਚ ਭਾਈ ਜਿਹੜੇ ਰਾਹਤ ਕਾਰਜਾਂ ਨੂੰ ਕਰਨਾ ਥੋੜਾ ਸੌਖਾ ਵੀ ਹੋਵੇ, ਵੀ ਬਾਅਦ ਦੇ ਵਿੱਚ ਲੱਕੜ ਨੂੰ ਚੱਕ ਕੇ ਜਿਹੜਾ ਉਹ ਕਰਨਾ ਤੇ ਉਹ ਕਰਨਾ, ਤੇ ਸੀਮੈਂਟਡ ਚੀਜ਼ਾਂ ਦਾ ਜਿਹੜਾ ਮਲਬਾ ਹਟਾਉਣਾ ਆ, ਉਸ ਦੇ ਵਿੱਚ ਖਾਸਾ ਜਿਹੜਾ ਉਹ ਫਰਕ ਆ ਉਹ ਬਹੁਤ ਜ਼ਿਆਦਾ ਲੱਗ ਜਾਂਦਾ ਹੈਗਾ। ਸੋ ਇਹ ਆਪਾਂ ਨੂੰ ਭਾਈ ਇਹ ਦੇਖਣਾ ਚਾਹੀਦਾ ਆ। ਇਹ ਇੱਕ ਮਾੜੀ ਜਿਹੜੀ ਸਥਿਤੀ ਵਾਪਰੀ ਆ ਉੱਥੇ, ਤੇ ਹੁਣ ਇੱਕ ਤਾਂ ਉਹਨਾਂ ਨੂੰ ਮਦਦ, ਅਰਦਾਸ, ਸਾਰੀਆਂ ਚੀਜ਼ਾਂ ਜਿਹੜੀਆਂ ਉਸ ਦੀ ਇਸ ਟਾਈਮ ਜ਼ਰੂਰਤ ਆ। ਇਹ ਇੱਕ ਜ਼ਰੂਰ ਇਸ ਦੇ ਵਿੱਚ ਹੀ, ਸੌਰੀ ਮੈਂ ਵਿੱਚ ਹੀ ਐਡ ਕਰਦਾ ਜਾਵਾਂ ਇਹ ਗੱਲ ਪ੍ਰਵੀਨ, ਵੀ ਲੋਕ ਅਜੇ ਤੱਕ ਸਾਇੰਸਦਾਨ, ਸਿਸਮੀਓਲੋਜਿਸਟ ਜਿੰਨੇ ਵੀ ਆ, ਜਿਹੜੇ ਇਸ ਦਾ ਪੜ੍ਹਾਈ ਕਰਦੇ ਆ ਜਾਂ ਇਹਨਾਂ ਦੇ ਨਾਲ ਜਿਹੜੇ ਜੁੜ ਕੇ ਸਟੱਡੀ ਕਰਦੇ ਆ, ਉਹ ਕਹਿੰਦੇ ਵੀ ਅਜੇ ਤੱਕ ਕੋਈ ਅਜਿਹੀ ਤਕਨੀਕ ਨਹੀਂ ਹੈ ਜਿਹਦੇ ਨਾਲ ਆਪਾਂ ਦੱਸ ਸਕੀਏ ਵੀ ਹੁਣ ਭੂਚਾਲ ਆ ਜਾਊਗਾ। ਨਹੀਂ ਹੈਗੀ, ਬਿਲਕੁਲ ਕੋਈ ਵੀ ਜਿਹੜੀ ਐਸੀ ਤਕਨੀਕ ਨਹੀਂ ਆ। ਹਾਂ, ਅੱਜ ਕੱਲ ਜਿਹੜੇ ਐਡਵਾਂਸ ਵਾਰਨਿੰਗ ਸਿਸਟਮਸ ਆ, ਉਹ ਇਹ ਆ ਵੀ ਇਹਨਾਂ ਨੇ ਧਰਤੀ ਹੇਠਾਂ ਥੱਲੇ ਜਿਹੜੇ ਆ ਉਹ ਸੈਂਸਰ ਹੁਣ ਲਗਾਏ ਨੇ ਬਹੁਤ ਸਾਰੇ ਥਾਵਾਂ ਦੇ। ਅਮਰੀਕਾ ਦੇ ਵਿੱਚ ਖਾਸ ਕਰਕੇ ਆਪਣੇ ਕੈਲੀਫੋਰਨੀਆ ਵਾਲਿਆਂ ਨੇ, UC ਬਰਕਲੀ ਵਾਲਿਆਂ ਦੀ ਰਿਸਰਚ ਬੜੇ ਚਿਰ ਤੋਂ ਜਿਹੜੀ ਉਹ ਚੱਲ ਰਹੀ ਆ। ਹੁਣ ਰੀਸੈਂਟਲੀ ਜਦੋਂ ਇੱਕ ਭੂਚਾਲ ਜਿਹੜਾ ਉਹ ਆਇਆ ਸੀ, ਉਹਦੇ ਵਿੱਚ ਕੁਝ ਸੈਕਿੰਡ ਪਹਿਲਾਂ ਆਪਾਂ ਨੂੰ ਅੱਧੇ ਮਿੰਟ ਤੱਕ ਪਹਿਲਾਂ ਜਿਹੜਾ ਆ ਉਹ ਪਤਾ ਲੱਗ ਗਿਆ ਸੀਗਾ ਵੀ ਭੂਚਾਲ
ਆਉਣ ਵਾਲਾ ਹੈਗਾ ਆ। ਸੋ ਉਹਦੇ ਨਾਲ ਇਹ ਚੀਜ਼ਾਂ ਦਾ ਜਿਹੜਾ ਉਹ ਹੁਣ ਜ਼ਰੂਰ ਇਹਦੇ ਵਿੱਚ ਸਾਇੰਸ ਨੇ ਥੋੜੀ ਜਿਹੀ ਅੱਗੇ ਨਾਲੋਂ ਤਰੱਕੀ ਕੀਤੀ ਆ, ਪਰ ਇਹ ਸਾਰੇ ਮੁਲਕਾਂ 'ਚ ਉਪਲਬਧ ਨਹੀਂ ਆ ਜੀ, ਨਹੀਂ ਜਿੰਨੇ ਫਾਲਟ ਲਾਈਨਸ, ਜਿੰਨੇ ਇਹੋ ਜਿਹੇ ਥਾਂ ਹੈ, ਟੈਕਟੋਨਿਕ ਪਲੇਟਾਂ ਜਿੱਥੇ ਆਪਸ 'ਚ ਟਕਰਾਉਂਦੀਆਂ ਨੇ, ਹੌਲੀ ਹੌਲੀ ਜਿਹੜੀਆਂ ਉਹ ਤੁਰ ਰਹੀਆਂ ਨੇ, ਉਹ ਥੋੜਾ ਕਰਨਾ ਜਿਹੜਾ ਉਹ ਅਸੰਭਵ ਜਿਹਾ ਜਿਹੜਾ ਉਹ ਇਸ ਟਾਈਮ ਜਿਹੜਾ ਉਹ ਹੈਗਾ ਆ। ਪਰ ਇਹ ਮੁਲਕ ਦੇ ਵਸੀਲਿਆਂ ਤੇ ਵੀ ਡਿਪੈਂਡ ਆ ਨਾ, ਮੁਲਕ ਦੇ ਵਸੀਲੇ ਕਿੰਨੇ ਕੁ ਹੈ ਉਸ ਚੀਜ਼ ਤੇ ਵੀ ਡਿਪੈਂਡ ਆ। ਤੇ ਬਾਕੀ ਦੂਜੀ ਇਹ ਗੱਲ ਆ, 3500 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹੁਣ ਜਿਹੜੇ ਨਵੇਂ ਆંકੜੇ ਨੇ ਉਹਨਾਂ ਦੇ ਮੁਤਾਬਕ। ਤੇ ਯੂਨਾਈਟਿਡ ਸਟੇਟਸ ਜਿਓਲੋਜੀਕਲ ਸਰਵੇ ਇਹ ਗੱਲ ਕਹਿੰਦਾ ਕਿ ਤੁਰਕੀ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਜਿਹੜੀ ਆ ਉਹ 10,000 ਤੱਕ ਵੀ ਜਿਹੜੀ ਪਹੁੰਚ ਸਕਦੀ ਹੈ। USGS ਨੇ ਇਸ ਪਿੱਛੇ ਤਰਕ ਇਹ ਦਿੱਤਾ ਕਿ 1939 ਦੇ ਵਿੱਚ 7.8 ਤੀਬਰਤਾ ਵਾਲਾ ਇੱਕ ਭੂਚਾਲ ਆਇਆ ਸੀ ਤੇ ਉਦੋਂ 30,000 ਲੋਕਾਂ ਦੀ ਮੌਤ ਹੋਈ ਸੀ। 1999 ਦੇ ਵਿੱਚ 7.2 ਤੀਬਰਤਾ ਵਾਲਾ ਭੂਚਾਲ ਆਇਆ ਸੀ ਤੇ ਇਹਦੇ ਵਿੱਚ 17,000 ਤੋਂ ਵੱਧ ਲੋਕ ਮਾਰੇ ਗਏ ਸੀਗੇ। ਸੋ ਭੂਚਾਲ ਇੰਨਾ ਖਤਰਨਾਕ ਹੈ ਕਿ ਤੁਰਕੀ ਦੇ ਵਿੱਚ ਜਿਹੜਾ ਮੌਤਾਂ ਦਾ ਅੰਕੜਾ ਉਹ ਕਈ ਹਜ਼ਾਰ ਤੱਕ ਵੀ ਜਾ ਸਕਦਾ। ਤੇ ਇਹੋ ਜਿਹੇ ਜਿਹੜੇ ਹਾਲਾਤ ਨੇ ਇਹ ਆਪਾਂ ਉੱਥੇ ਵੀ ਦੇਖ ਚੁੱਕੇ ਹਾਂ, ਜਿਹਦੇ ਕੱਛ ਤੇ ਭੁੱਜਦਾ ਰਾਜ ਕਰਨਵੀਰ ਸਿੰਘ ਜੀ ਨੇ ਜ਼ਿਕਰ ਕੀਤਾ। ਪਰ 12,000 ਬੰਦਾ ਤਾਂ ਜ਼ਖਮੀ ਹੋ ਗਿਆ। ਜਿਹੜੇ ਤੁਸੀਂ ਰਾਹਤ ਕਾਰਜਾਂ ਦਾ ਜ਼ਿਕਰ ਕਰ ਰਹੇ ਸੀ ਨਾ, ਜਿਹੜਾ ਉਸ ਤੋਂ ਬਾਅਦ ਭੂਚਾਲ ਆਇਆ, ਤੇ ਉਸ ਤੋਂ ਟੋਟਲ ਜੇ ਗਿਣਤੀ ਕਰੀਏ ਤਾਂ 10 ਤੋਂ 12,000 ਬੰਦਾ ਇਸ ਵੇਲੇ ਜ਼ਖਮੀ ਹੈ ਤੁਰਕੀ ਦੇ ਵਿੱਚ। ਜਿਹੜਾ ਅੰਕਾਰਾ, ਗਾਜ਼ੀਆਂਟੇਪ, ਕਹਿਰਾਮ, ਮਨਮਾਰਸ, ਡੀਰਬਾਕਰ, ਮਾਲਟਿਆ, ਨੂਰਦਗੀ ਜਿਹੜੇ 10 ਸ਼ਹਿਰ ਨੇ ਵੱਡੇ, ਇੱਥੇ ਤਾਂ ਬਹੁਤ ਜ਼ਿਆਦਾ 1710 ਬਿਲਡਿੰਗਸ ਡਿੱਗ ਪਈਆਂ। ਜੇ ਸਾਰੇ ਸ਼ਹਿਰਾਂ ਦੀਆਂ ਕਾਊਂਟ ਕਰੀਏ 1500 ਤੋਂ ਜ਼ਿਆਦਾ ਬਿਲਡਿੰਗਾਂ, 1710 ਇਹਨਾਂ ਨੇ ਅੰਕੜਾ ਦਿੱਤਾ। ਤੇ ਕਈ ਲੋਕ ਹਲੇ ਵੀ ਮਲਬੇ ਥੱਲੇ ਦਬੇ ਹੋਏ ਆ। ਤੁਹਾਨੂੰ ਯਾਦ ਹੋਣਾ ਹੈ ਗੁਜਰਾਤ ਦੇ ਵਿੱਚ ਜਦੋਂ ਰਾਹਤ ਤੇ ਬਚਾਅ ਕਾਰਜ ਜਾਰੀ ਸੀਗੇ ਤੇ ਕਈ ਦਿਨ, ਕਿਉਂਕਿ ਉਦੋਂ ਖਬਰਾਂ ਦਾ ਸੋਰਸ DD ਨੈਸ਼ਨਲ ਹੀ ਹੁੰਦਾ ਸੀ ਜ਼ਿਆਦਾਤਰ, ਤੇ ਉਹਦੇ ਤੇ ਸੁਣਦੇ ਰਹੇ ਆ ਵੀ ਜਾਂ ਅਖਬਾਰਾਂ 'ਚ ਪੜ੍ਹਨਾ ਵੀ ਇੰਨੇ ਦਿਨਾਂ ਬਾਅਦ ਮਲਬੇ ਦੇ ਹੇਠੋਂ ਜਿਉਂਦਾ ਬੰਦਾ ਨਿਕਲਿਆ, ਇੰਨੇ ਦਿਨਾਂ ਬੱਚੀ ਨਿਕਲੀ, ਇੰਨੇ ਦਿਨਾਂ ਦਾ ਬੱਚਾ ਜਦੋਂ ਨਿਕਲਿਆ। ਕੀ ਹੁੰਦਾ ਕਿ ਕਈ ਵਾਰੀ ਕੋਈ ਪਿੱਲਰ ਵੱਡਾ ਆ ਕੇ ਨਾਲ ਲੱਗ ਜਾਂਦਾ, ਉਹਦੇ ਨਾਲ ਮਲਬਾ ਉੱਤੇ ਡਿੱਗ ਪੈਂਦਾ ਤੇ ਕਈ ਵਾਰੀ ਬੰਦਾ ਉਹਦੇ ਨਾਲ ਬਚਾਅ ਵੀ ਹੋ ਜਾਂਦਾ। ਸੋ ਆਪਾਂ ਤੇ ਇਹੀ ਦੁਆ ਅਰਦਾਸ ਕਰ ਸਕਦੇ ਹਾਂ, ਬੇਨਤੀ ਕਰ ਸਕਦੇ ਹਾਂ ਕਿ ਚਲੋ ਜਿਹੜੇ ਲੋਕ ਵੀ ਮਲਬੇ ਥੱਲੇ ਨੇ ਉਹ ਸੁਰੱਖਿਅਤ ਕੱਢ ਲਏ ਜਾਣ। ਪਰ ਜਿਵੇਂ ਜਿਵੇਂ ਰਾਜ ਕਰਨਵੀਰ ਸਿੰਘ ਜੀ ਰਾਹਤ ਅਤੇ ਬਚਾਅ ਕਾਰਜਾਂ ਦੇ ਵਿੱਚ ਟਾਈਮ ਲੱਗਦਾ ਜਾਊਗਾ, ਜਿਵੇਂ ਜਿਵੇਂ ਮਲਬਾ ਹਟਾਉਣ ਦੇ ਵਿੱਚ ਟਾਈਮ ਲੱਗਦਾ ਜਾਊਗਾ, ਉਵੇਂ ਉਵੇਂ ਆਪਾਂ ਨੂੰ ਪਤਾ ਹੈ ਕਿ ਇਹਨਾਂ ਦੇ ਵਿੱਚ ਜਿਹੜੀਆਂ ਅਣਸੁਖਾਵੀਆਂ ਘਟਨਾਵਾਂ ਜਾਂ ਮੌਤਾਂ ਦਾ ਅੰਕੜਾ ਵੱਧ ਸਕਦਾ। ਹਾਂਜੀ, ਇਹ ਤਾਂ ਹੈ ਹੀ ਹੈ ਜੀ ਪ੍ਰਵੀਨ, ਇਹ ਅਟੱਲ ਸੱਚਾਈ ਹੈ ਇਸ ਟਾਈਮ ਦੀ। ਤੇ ਭਾਈ ਇਹ ਆ 1999 ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਸੈਨ ਫਰਾਂਸਿਸਕੋ ਇਲਾਕੇ 'ਚ ਲੋਮਾ ਪ੍ਰੀਏਟਾ ਅਰਥਕੁਏਕ ਜਿਹੜਾ ਉਹ ਆਇਆ ਸੀ। ਠੀਕ ਹੈ, ਉਸ ਨੇ ਵੀ ਇੱਕ ਹਿਸਾਬ ਦੇ ਨਾਲ ਸੈਨ ਫਰਾਂਸਿਸਕੋ ਤੇ ਉਸਦੇ ਇਰਦ ਗਿਰਦ ਦੇ ਜਿੰਨੇ ਵੀ ਜਿਹੜੇ ਉਹ ਇਲਾਕੇ ਸੀ, ਇਹ ਸੈਂਟਾ ਕਰੂਜ਼ ਕਾਊਂਟੀ 'ਚ ਜਿਹੜਾ ਉਹ ਪੈਂਦਾ ਸੀ, ਮਾਫੀ ਚਾਹੁੰਦਾ, ਇਹ ਸੈਂਟਾ ਕਰੂਜ਼ ਵਾਲੇ ਪਾਸੇ ਜਿਹੜਾ ਲੋਮਾ ਪ੍ਰੀਏਟਾ ਅਰਥਕੁਏਕ ਆਇਆ ਸੀ, ਇਸ ਨੇ ਵੀ ਬਹੁਤ ਤਬਾਹੀ ਜਿਹੜੀ ਉਸ ਟਾਈਮ ਦੇ ਉੱਤੇ ਜਿਹੜੀ ਉਹ ਮਚਾਈ ਸੀਗੀ। ਸੋ ਅਰਥਕੁਏਕ ਇੱਕ 1900 ਦੇ ਸ਼ੁਰੂਆਤ ਦੇ ਵਿੱਚ 1903 ਕੇ 4 ਦੇ ਵਿੱਚ ਉਹ ਸੈਨ ਫਰਾਂਸਿਸਕੋ ਵਾਲੇ ਇਲਾਕੇ 'ਚ ਆਇਆ ਸੀ। ਉਹ ਸੈਨ ਫਰਾਂਸਿਸਕੋ ਪੂਰੀ ਤਰ੍ਹਾਂ ਜਿਹੜਾ ਉਸ ਦੇ ਵਿੱਚ ਵੀ ਨਸ਼ਟ ਜਿਹੜਾ ਉਹ ਹੋ ਗਿਆ ਸੀਗਾ। ਸੋ ਕਿੰਨੇ ਲੋਕਾਂ ਦੀਆਂ ਜਿਹੜੀਆਂ ਜਾਨਾਂ ਚਲੀ ਜਾਂਦੀਆਂ ਤੇ ਬਾਅਦ ਦੇ ਵਿੱਚ ਮਿਲੀਅਨਸ ਐਂਡ ਬਿਲੀਅਨਸ ਆਫ ਡਾਲਰ ਦਾ ਇਸ ਦੇ ਵਿੱਚ ਨੁਕਸਾਨ ਜਿਹੜਾ ਉਹ ਹੁੰਦਾ ਆ। ਉਹਨਾਂ ਦੇ ਮੁੜ ਵਸੇਵੇਂ ਦੇ ਲਈ, ਉਹ ਸਾਰੀਆਂ ਚੀਜ਼ਾਂ ਦੇ ਲਈ, ਲੋਕਾਂ ਦੀ ਚੱਲਦੀ ਫਿਰਦੀ ਜਿਹੜੀ ਲਾਈਫ ਆ ਪੂਰੀ ਤਰ੍ਹਾਂ ਜਿਹੜੀ ਆ ਉਹ ਕਹਿ ਲਓ ਵੀ ਪੱਟ ਹੋ ਜਾਂਦੀ ਆ। ਸੋ ਇਹ ਚੀਜ਼ ਹੋ ਜਾਂਦੀ ਹੈ। ਸੋ ਆਪਾਂ ਹੁਣ ਜੇ ਗੱਲ ਕਰਨੀ ਆ ਪ੍ਰਵੀਨ ਵੀ ਇਹ ਨਾਲ ਹੀ ਆਪਾਂ ਪੁੱਛਦੇ ਜਾਈਏ ਵੀ ਜਿਹੜੇ ਕੋਈ ਲੋਕ ਜੇ ਉਸ ਸਮੇਂ 'ਚ ਇੱਥੇ ਸੀਗੇ, ਰਹਿ ਰਹੇ ਸੀਗੇ, ਜਿਹੜਾ ਚਾਹੇ ਉਹ 1989 ਵਾਲਾ ਆ ਅਰਥਕੁਏਕ ਜਿਨ੍ਹਾਂ ਨੇ ਉਹ ਜਿਹੜਾ ਉਹ ਦੇਖਿਆ ਆ ਜਾਂ ਉਹ ਮਹਿਸੂਸ ਕੀਤਾ ਆ, ਤੇ ਉਹ ਜ਼ਰੂਰ ਜਿਹੜਾ ਉਹ ਦੱਸਣ ਕਿੱਦਾਂ ਦੇ ਜਿਹੜੇ ਉਹ ਹਾਲਾਤ ਸੀਗੇ, ਲੋਕਾਂ ਨੂੰ ਪਤਾ ਕਿੱਦਾਂ ਲੱਗ ਰਿਹਾ ਸੀਗਾ, ਕਿਵੇਂ ਜਿਹੜਾ ਉਹ ਸਾਰਾ ਕੁਛ ਹੋ ਰਿਹਾ ਸੀਗਾ। ਸੋ ਇਹ ਚੀਜ਼ਾਂ ਆ ਇਹ ਦੱਸ ਜਾਈਏ ਜਿਹੜਾ 1170 AM ਰੀਸੈਂਟਲੀ ਪੰਜਾਬੀ ਰੇਡੀਓ USA ਨੇ ਐਕਵਾਇਰ ਕੀਤਾ ਆ, ਇਸ ਦਾ ਇਸ ਅਰਥਕੁਏਕ ਦੇ ਨਾਲ ਵੀ ਜਿਹੜਾ ਉਹ ਤਾਲੁਕਾਤ ਰਿਹਾ ਆ। ਠੀਕ ਹੈ, ਉਸ ਟਾਈਮ ਦੇ ਉੱਤੇ ਬਿਜਲੀ ਵਗੈਰਾ ਸਭ ਕੁਛ ਜਿਹੜੀ ਉਹ ਠੱਪ ਹੋ ਗਈ ਸੀ, ਬੜਾ ਕੁਛ ਠੱਪ ਹੋ ਗਿਆ ਸੀ। ਉਦੋਂ ਰੇਡੀਓ ਇੱਕ ਅਜਿਹਾ ਸਾਧਨ ਬਣਿਆ ਸੀ ਲੋਕਾਂ ਦੇ ਲਈ, ਕਿਉਂਕਿ ਬਿਜਲੀ ਹੈ ਨਹੀਂ ਸੀ, ਜਿਹਨਾਂ ਕੋਲ ਵੀ ਹੱਥਾਂ 'ਚ ਰੇਡੀਓ ਸੈੱਟ ਸੀਗੇ ਸੈੱਲ ਤੇ ਚੱਲਣ ਵਾਲੇ ਜਾਂ ਹੈਂਡ ਕ੍ਰੈਂਕ ਸੀਗੇ। AM ਜਿਹੜੇ ਆ ਉਹ ਚੱਲਦੇ ਰਹੇ,
ਲੋਕਾਂ ਨੂੰ ਦੂਰ ਦੂਰ ਤੱਕ ਉਸ ਦੇ ਉਹਦੇ ਜ਼ਰੀਏ ਜ਼ਰੀਏ ਜਾਣਕਾਰੀ ਇਨਫੋਰਮੇਸ਼ਨ ਜਿਹੜੀ ਉਹ ਮਿਲਦੀ ਰਹੀ। ਜੀ ਸੋ ਇਹ ਰੇਡੀਓ ਦੀ ਮਹੱਤਤਾ ਵੀ ਅਜਿਹੇ ਬਹੁਤ ਸਮਿਆਂ ਦੇ ਵੱਡੀ। ਵਿੱਚ ਜਿਹੜੀ ਉਹ ਪਤਾ ਲੱਗਦੀ ਵੀ ਐਮਰਜੈਂਸੀ ਦੇ ਬਾਰੇ ਹੂੰ। ਦੱਸਣ ਦੇ ਲਈ, ਪਤਾ ਕਰਨ ਦੇ ਲਈ ਜਿਹੜਾ ਹੁੰਦਾ। ਕਹਿੰਦੇ ਵੀ ਲੋਕਾਂ ਨੇ ਫਿਰ ਸੈਂਕੜਿਆਂ ਦੀ ਸੰਖਿਆ 'ਚ ਉਦੋਂ ਇਸ AM ਸਟੇਸ਼ਨ ਦਾ ਧੰਨਵਾਦ ਜਿਹੜਾ ਉਹ ਕੀਤਾ। ਉਹਨਾਂ ਨੂੰ ਇਨਫੋਰਮੇਸ਼ਨ ਜਿਹੜੀਆਂ ਜਾਣਕਾਰੀਆਂ ਆ ਜੀ ਉਸ ਦੇ ਜ਼ਰੀਏ ਜਿਹੜੀਆਂ ਉਹਨਾਂ ਨੂੰ ਉਹ ਮਿਲਦੀਆਂ ਰਹੀਆਂ। ਹੂੰ। ਸੋ ਹੁਣ ਦਾ ਜ਼ਮਾਨਾ ਦੇਖੋ ਕਿੰਨਾ ਬਦਲ ਚੁੱਕਾ ਹੈ ਅੱਗੇ ਦੇ ਬਿਲਕੁਲ, ਨਾਲ। ਕਿੰਨੇ ਘੰਟਿਆਂ ਬਾਅਦ ਬਿਜਲੀ ਦੁਬਾਰਾ ਹੋਈ ਸੀਗੀ, ਕਈ ਦਿਨ ਕਈ ਦਿਨਾਂ ਬਾਅਦ, ਮਾਫ ਕਰਨਾ। ਹਾਂਜੀ ਇੱਕ ਦੱਸਦੇ ਆ ਜਿਸ ਇੰਜੀਨੀਅਰ ਦੇ ਨਾਲ ਮੈਂ ਉੱਥੇ ਕੰਮ ਕਰ ਰਿਹਾ ਸੀ, ਕਹਿੰਦਾ ਸੀ ਵੀ ਬੋਲਡਰ ਕ੍ਰੀਕ ਵਾਲੇ ਪਾਸੇ ਉੱਥੇ ਉਹ ਰਹਿੰਦਾ ਸੀ, 2 ਹਫ਼ਤਿਆਂ ਬਾਅਦ ਜਾ ਕੇ ਬਿਜਲੀ 14 ਦਿਨ 14 ਦਿਨ ਨਾ ਜੀ। ਨਹਾਉਣ ਨੂੰ ਪਾਣੀ, ਨਾ ਕੁਛ ਨਾ ਕੁਛ, ਨਾ ਹਨਾ ਵੀ ਤੁਸੀਂ ਲਾਈਟ, ਕਿੱਦਾਂ ਨਾ ਰਹਿਣਾ, ਹਨਾ ਨਾ ਬਿਜਲੀ ਜੀ ਵੀ। ਗੈਸ ਜਿਨ੍ਹਾਂ ਕੋਲ ਸੀਗੀ ਉਹ ਤਾਂ ਮੇ ਵੀ ਸਰਵਾਈਵ ਥੋੜਾ ਬਹੁਤਾ ਕਰ ਕਰਦੇ ਗਏ ਆ, ਹੋਣਗੇ। ਤੇ ਦੂਜਿਆਂ ਦੇ ਲਈ ਕਿੰਨਾ ਔਖਾ ਹੈ। ਹੂੰ। ਸਰਕਾਰ ਦੇ ਹੱਥ ਖੜੇ ਹੋ ਜਾਂਦੇ, ਬੰਦਾ ਮੂੰਹ ਤੱਕਦਾ ਹੈ ਉਹਨਾਂ ਵੱਲ ਨੂੰ, ਦੇਖਦਾ ਵੀ ਹੁਣ ਇਹ ਕਰਨਗੇ ਜੋ ਵੀ ਕਰਨਗੇ। ਹਾਂਜੀ ਹਾਂਜੀ। ਭਾਈ ਉਹ ਵੀ ਲੋਕ ਹੀ ਨੇ, ਹੂੰ। ਲੋਕਾਂ ਦੀ ਉਹ ਜਿਹੜੀ ਉਹ ਬਣੀ ਹੁੰਦੀ ਆ, ਤੇ ਉਹ ਬੱਸ ਜਿਹੜੀ ਉਸ ਚੀਜ਼ ਦੇ ਵਿੱਚ ਹੋ ਜਾਂਦੀ ਆ। ਸੋ ਇਹ ਸਾਰੀਆਂ ਚੀਜ਼ਾਂ ਇਸ ਚੀਜ਼ 'ਚ ਜਿਹੜੀਆਂ ਹੋਈਆਂ ਆ। ਤੇ ਹੁਣ ਆਪਾਂ ਜੇ ਗੱਲ ਕਰੀਏ ਵੀ ਆਪਾਂ ਤਿਆਰ ਜਿਹੜਾ ਉਹ ਕਿੱਦਾਂ ਇਸ ਚੀਜ਼ ਦੇ ਵਿੱਚ ਰਹਿਣਾ ਆ। ਜੀ ਸੋ ਡ੍ਰੌਪ ਕਰਕੇ, ਯਾਨੀ ਕਿ ਧਰਤੀ ਦੇ ਨਾਲ ਨੂੰ ਜਿੱਦਾਂ ਗੋਡੇ ਲਾ ਕੇ, ਤੇ ਉਹ ਜਿਹੜਾ ਤੁਸੀਂ ਹੋ ਜਾਣਾ ਆ, ਹੂੰ। ਕਵਰ ਕਰਨਾ ਹੈ ਆਪਣੀ ਧੌਣ ਨੂੰ, ਆਰਮਸ ਨੂੰ, ਏਦਾਂ ਜਿਹੜਾ ਕਹਿੰਦੇ ਵੀ ਆਪਣੇ ਆਪ ਨੂੰ ਬਚਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰਨੀ ਵੀ ਜੇ ਉੱਤੇ ਕੁਛ ਡਿੱਗੇ ਤਾਂ ਐਟਲੀਸਟ ਸਿੱਧਾ ਜਿਹੜਾ ਆ ਉਹ ਇੰਪੈਕਟ ਨਾ ਹੋਵੇ। ਧੌਣ ਤੇ ਕਰੋਲ ਜਾਣਾ। ਕਰਕੇ ਜਿੱਦਾਂ ਨਿਆਣਾ ਰੁੜਦਾ ਆ, ਹਾਂਜੀ ਉਦਾਂ ਕਰਕੇ ਕੋਈ ਮਜ਼ਬੂਤ ਤੁਹਾਡੇ ਹੈਗਾ ਟੇਬਲ ਹੈਗਾ ਤਗੜੀ, ਹਾਂਜੀ। ਇਦਾਂ ਦੀ ਕੋਈ ਚੀਜ਼ ਆ। ਹੂੰ। ਸੋ ਘਰ 'ਚ ਇਸੇ ਕਰਕੇ ਇੱਕ ਅੱਧਾ ਚੀਜ਼ ਇਦਾਂ ਦੀ ਮਜ਼ਬੂਤ ਰੱਖਣੀ ਵੀ ਚਾਹੀਦੀ ਆ। ਰੱਖਣੀ ਚਾਹੀਦੀ ਹੈ, ਸੋ ਉਹ ਸਾਰੀਆਂ ਚੀਜ਼ਾਂ ਜਿਹਦੇ ਹੇਠਾਂ ਤੁਸੀਂ ਵੜ ਵੜ ਸਕੋ, ਹਨਾ ਕੁਛ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਹੋਣ। ਤੇ ਉਹ ਇੰਟੀਰੀਅਰ ਵਾਲਸ ਜਿਹੜੀਆਂ ਹੁੰਦੀਆਂ, ਹਾਂਜੀ ਕੰਧਾਂ ਕੁੰਧਾਂ ਤੋਂ ਥੋੜਾ ਦੂਰ ਹੋਣਾ ਚਾਹੀਦਾ, ਠੀਕ ਕਿਉਂਕਿ ਹੈ। ਕੰਧਾਂ ਨੇ ਡਿੱਗਣਾ ਫਿਰ ਉੱਤੇ, ਹੂੰ। ਜਾਂ ਛੱਤ, ਫਿਰ ਉਹਦੇ ਵਿੱਚ ਜਦੋਂ ਕੰਧ ਡਿੱਗੂਗੀ ਫਿਰ ਹੀ ਛੱਤ ਡਿੱਗਣੀ ਆ। ਵੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਵਾਪਰਦੀਆਂ, ਜਿਹੜੀਆਂ ਵਿੰਡੋਜ਼ ਆ, ਜਿੱਦਾਂ ਕਈ ਵਾਰੀ ਕੀ ਹੁੰਦਾ ਆਪਣੇ ਮਨ ਦੇ ਵਿੱਚ ਇਹ ਹੁੰਦਾ ਵੀ ਆਪਾਂ ਮਿੰਟੋ ਮਿੰਟੀ ਬਾਹਰ ਭੱਜ ਜਾਈਏ। ਹਾਂਜੀ ਜਿੰਨੇ ਚਿਰ ਨੂੰ ਤੁਸੀਂ ਬਾਹਰ ਭੱਜਣਾ ਹੈ, ਜੇ ਬਹੁਤ ਜ਼ਿਆਦਾ ਭਿਆਨਕ ਤੌਰ ਦੇ ਉੱਤੇ ਹਿਲਜੁਲ ਹੋ ਰਹੀ ਆ, ਹਾਂਜੀ ਤਾਂ ਬਾਹਰ ਤੱਕ ਭੱਜ ਨਹੀਂ ਹੁੰਦਾ, ਕਈ ਨਹੀਂ ਹੁੰਦਾ ਪੌੜੀਆਂ 'ਚ ਰਹਿ ਜਾਂਦਾ ਕਈ ਵਾਰੀ ਜੀ। ਬੰਦਾ। ਤੇ ਜਿਹੜੇ ਤਾਂ ਫਲੈਟਸ ਦੇ ਵਿੱਚ ਰਹਿੰਦੇ ਨੇ ਉਹ ਕਿਵੇਂ ਭੱਜਣਗੇ? ਉਹ ਤਾਂ ਕਿੱਥੇ ਭੱਜ ਜਾਣ। ਹਾਂ, ਇਸੇ ਵਿੱਚ ਮੈਂ ਖਬਰਾਂ ਦੇਖੀਆਂ, ਕਈ ਵੀਡੀਓਜ਼ ਦੇਖੀਆਂ, ਲੋਕਾਂ ਨੇ ਉੱਚੀਆਂ ਬਿਲਡਿੰਗਾਂ ਤੋਂ ਛਾਲਾਂ ਮਾਰੀਆਂ। ਹਾਂਜੀ। ਇਹ ਹੈ, ਇਹ ਡਰ ਹੀ ਇੱਕ ਅਜਿਹਾ ਹੂੰ। ਮੌਤ ਦਾ ਡਰ ਆ, ਉਹ ਮੌਤ ਵੱਲ ਨੂੰ ਧੱਕ ਦਿੰਦਾ। ਇਹ ਸਹੀ, ਬਿਲਕੁਲ। ਇਹ ਫਾਈਟ ਔਰ ਫਲਾਈਟ ਕਰਕੇ ਨਾ ਆਪਣੇ ਹਾਂਜੀ ਹਾਂਜੀ। ਜਿਹੜੇ ਨਰਵਸ ਸਿਸਟਮ ਦੇ ਵਿੱਚ ਜਿਹੜੀ ਚੀਜ਼ ਹੁੰਦੀ ਆ, ਹੂੰ ਹੂੰ ਜਦੋਂ ਬੰਦੇ ਨੂੰ ਲੱਗ ਰਿਹਾ ਹੁੰਦਾ ਨਾ ਵੀ ਹੁਣ ਬਚਦੇ ਨਹੀਂ, ਉਹ ਮਰਦਾ ਕੀ ਨਹੀਂ ਕਰਦਾ, ਜਿਹੜੀ ਗੱਲ ਆ ਨਾ, ਜਿਹੜੀ ਗੱਲ ਵੀ ਉਹ ਕਰਦਾ ਵੀ ਸ਼ਾਇਦ ਮੈਂ ਛਾਲ ਮਾਰ ਕੇ ਦੇਖਾਂ ਬਚ ਜੂੰਗਾ। ਹਾਂਜੀ। ਕਈ ਵਾਰੀ ਬਚ ਜਾਂਦੇ, ਕਈਆਂ ਦਾ ਪਰ ਬਚਾਅ ਹੋ ਕਈ ਜਾਂਦਾ, ਵਾਰੀ ਉਹ ਦਾਅ ਉਲਟ ਪੈ ਜਾਂਦਾ। ਕਈ ਦਾ ਉਲਟ। ਦੇਖੋ ਕੀ ਪਤਾ ਉੱਤੇ ਮਰ ਜਾਂਦਾ, ਹਾਂਜੀ ਵੀ ਥੱਲੇ ਮਰ ਗਿਆ। ਇਹ ਤਾਂ ਜ਼ਿੰਦਗੀ ਦੇ ਵਿੱਚ, ਜੇ ਤਾਂ ਕਿਸੇ ਨੇ ਫੜੀ ਨਹੀਂ, ਜੇ ਤਾਂ ਫੜੀ ਨਹੀਂ ਕਿਸੇ ਨੇ। ਹਾਂਜੀ। ਪਰ ਇਹ ਆ ਵੀ ਤੁਸੀਂ ਇਹ ਚੀਜ਼ਾਂ ਕਰ ਸਕਦੇ ਆ। ਮਜ਼ਬੂਤ ਜੀ ਜਿਹੜੀ ਕੋਈ ਚੀਜ਼ ਆ, ਹੂੰ। ਬੰਦਾ ਕਹਿੰਦਾ ਵੀ ਦਰਵਾਜ਼ਿਆਂ 'ਚ ਚੱਲ ਜਾਈਏ, ਹਾਂਜੀ ਦਰਵਾਜ਼ੇ ਸਭ ਤੋਂ ਪਹਿਲਾਂ ਜਿਹੜੇ ਉਖੜਦੇ ਆ, ਡਿੱਗਦੇ ਆ, ਉਹ ਡਿੱਗ ਜਾਂਦੇ ਆ। ਉਦੋਂ ਉੱਥੇ ਉਹ ਸਭ ਤੋਂ ਵੀਕ ਪੁਆਇੰਟ ਆ ਉਹਨਾਂ ਦਾ, ਜਦੋਂ ਭੁਚਾਲ ਨੇ ਜਦੋਂ ਹਿਲਾਉਣਾ ਆ, ਉਹ ਵੀਕ ਪੁਆਇੰਟਸ ਨੇ। ਉਧਰੋਂ ਦੀ ਉਹਦੇ ਥੱਲੇ ਕੰਮ ਜਾਓਗੇ, ਜੋ ਉੱਦਾਂ ਜਾਓਗੇ, ਉਹ ਔਖਾ ਆ। ਕੰਧ ਤੋਂ ਦੂਰ ਜਿਹੜਾ ਉਹ ਤੁਸੀਂ ਰਹਿਣਾ ਆ। ਸੋ ਤੇ ਹੋਲਡ ਕਰਕੇ ਰੱਖਣਾ ਆ। ਠੀਕ ਹੈ। ਜਿੱਦਾਂ ਜੇ ਟੇਬਲ ਆ, ਉਹਦੀ ਲੱਤ ਹੈਗੀ, ਲੱਤ ਨੂੰ ਮਜ਼ਬੂਤੀ ਨਾਲ ਫੜ ਕੇ ਜਿਹੜਾ ਉਹ ਰੱਖੋ। ਐਟਲੀਸਟ ਜਿਹੜਾ ਕਹਿੰਦੇ ਵੀ ਇਹ ਸਾਰੀਆਂ ਚੀਜ਼ਾਂ ਤੁਸੀਂ ਧਿਆਨ ਜਿਹੜਾ ਉਹ ਰੱਖਣਾ ਆ। ਹੁਣ ਕਈਆਂ ਨੇ ਖੁੰਡੀਆਂ ਫੜੀਆਂ ਹੁੰਦੀਆਂ, ਖੁੰਡੀ ਛੱਡ ਕੇ ਤੇ ਭਾਈ ਆਪਣੇ ਆਪ ਨੂੰ ਹੋਲਡ ਕਰਕੇ ਉਸ ਚੀਜ਼ ਨੂੰ, ਕਿਸੇ ਇੱਕ ਚੀਜ਼ ਨੂੰ ਫੜ ਕੇ ਉਹੀ ਚੀਜ਼ ਡ੍ਰੌਪ ਕਰਨਾ ਹੈ, ਕਵਰ ਕਰਨਾ ਹੈ, ਤੇ ਹੋਲਡ ਕਰਕੇ ਜਿਹੜਾ ਉਹ ਰੱਖਣਾ ਆ। ਸੋ ਵੀਲ ਚੇਅਰ ਵਾਲਿਆਂ ਨੂੰ ਇਹ ਆ ਵੀ ਉਹ ਉਹਦੇ ਵਿੱਚ ਲੌਕ ਕਰਕੇ ਆਪਣੇ ਉਹਦੇ ਜਿਹੜੇ ਟਾਇਰ ਹੁੰਦੇ ਆ, ਹਾਂਜੀ ਵੀਲ ਚੇਅਰ ਦੇ ਲੌਕ ਕਰਕੇ ਟਾਇਰ ਆਪਣੇ ਆਪ ਨੂੰ ਕਵਰ ਕਰਕੇ, ਤੇ ਉਸੇ ਨੂੰ ਜਿਹੜਾ ਮਜ਼ਬੂਤੀ ਨਾਲ ਫੜ ਕੇ ਜਿਹੜਾ ਉਹ ਰੱਖੋ। ਜੇ ਤੁਸੀਂ ਟਰੈਵਲ ਕਰ ਰਹੇ ਆ ਗੱਡੀ 'ਚ, ਗੱਡੀ ਸਟਾਪ ਕਰਕੇ ਪਾਰਕਿੰਗ ਬ੍ਰੇਕਾਂ ਕਹਿੰਦੇ ਵੀ ਤੁਸੀਂ ਔਨ ਕਰ ਲਓ, ਤੁਸੀਂ ਲਾ ਕੇ ਜਿਹੜੀਆਂ ਉਸੇ ਵੇਲੇ ਰੱਖ ਲਓ। ਇਹ ਕਈ ਵਾਰੀ ਕੁਝ ਸੈਕਿੰਡ ਹੁੰਦੇ ਆ, ਤੇ ਕਈ ਵਾਰੀ ਜਿੱਦਾਂ ਭੁੱਜ ਵਾਲਾ ਸੀ ਉਹ 90 ਸੈਕਿੰਡ ਤੱਕ ਦਾ ਸੀਗਾ। ਮਤਲਬ 1.5 ਮਿੰਟ ਤੱਕ ਧਰਤੀ ਹਿਲਦੀ ਰਹੀ ਹੈ। ਸੋ ਉਹ ਵੀ ਇਹ ਨਹੀਂ ਕਿ ਥੋੜਾ ਬਹੁਤ ਤੀਬਰਤਾ ਵਾਲਾ, ਬਹੁਤ ਜ਼ਿਆਦਾ, ਬਹੁਤ ਮੈਨੂੰ ਲੱਗਦਾ 7-8 ਦਾ ਸੀਗਾ ਸ਼ਾਇਦ। 7.8, ਹਾਂਜੀ 8 ਹੀ ਕਹਿ ਸਕਦੇ, 8 ਹੀ ਕਹਿ ਸਕਦੇ ਹਾਂ ਨਾ। ਵੀ ਇਹ ਐਕਸਪੋਨੈਂਸ਼ੀਅਲ ਹੁੰਦੀ ਹੈ, ਜਿੱਦਾਂ ਜਿੱਦਾਂ ਇਹ ਮੈਗਨੀਟਿਊਡ ਵੱਧ ਹੁੰਦਾ ਹੈ, ਉਹ ਮਤਲਬ ਥੋੜੇ ਚਿਰ ਦੇ ਵਿੱਚ ਡਬਲ ਪਾਵਰ ਹੋ ਜਾਂਦਾ। ਹਾਂਜੀ ਹਾਂਜੀ। ਸੋ ਧਰਤੀ ਹੇਠਲਾਂ ਜਿਹੜੀਆਂ ਘੁੰਮ ਰਹੀਆਂ, ਇੱਕ ਹਿਲਾਉਣਾ ਤੇ ਸ਼ੇਕ ਕਰਨਾ, ਉਹ ਸ਼ੇਕਿੰਗ ਸਿਚੁਏਸ਼ਨ ਹੈ ਜੀ ਜੀ ਬਿਲਕੁਲ। ਸੋ ਇਹ ਜਿਹੜੀਆਂ ਚੀਜ਼ਾਂ ਦਾ ਜਿਹੜਾ ਉਹ ਧਿਆਨ ਰੱਖੋ। ਜੇ ਤੁਹਾਡੀ ਬਿਲਡਿੰਗ ਨੂੰ ਡੈਮੇਜ ਹੋ ਗਿਆ ਹੈ, ਫਿਰ ਨਹੀਂ ਵਿੱਚ ਰਹਿਣਾ। ਉਸ ਤੋਂ ਬਾਅਦ ਦੇ ਵਿੱਚ ਉੱਥੋਂ ਆਊਟਸਾਈਡ ਕੁਇਕਲੀ ਜਿਹੜਾ ਉਹ
ਬਿਲਡਿੰਗ ਤੋਂ ਜਿਹੜਾ ਉਹ ਦੂਰ ਜਿਹੜਾ ਉਹ ਜਾਣਾ ਆ। ਹੂੰ ਕੋਈ ਵੀ ਡੈਮੇਜਡ ਬਿਲਡਿੰਗ ਦੇ ਵਿੱਚ ਤੁਸੀਂ ਜਿਹੜਾ ਉਹ ਨਹੀਂ ਵੜਨਾ। ਜੇ ਤੁਸੀਂ ਟਰੈਪ ਹੋ ਗਏ ਆ, ਹਾਂਜੀ ਠੀਕ ਹੈ ਨਾ, ਵੀ ਹੂੰ ਉਹਦੇ ਵਿੱਚ ਤੁਸੀਂ ਕੀ ਕਰ ਸਕਦੇ, ਜੇ ਤਾਂ ਤੁਹਾਡੇ ਸੈਲ ਸਰਵਿਸ ਚੱਲਦੀ ਹੈ, ਫੋਨ ਤੁਹਾਡੇ ਕੋਲ ਆ, ਹੂੰ ਮੇਬੀ ਟੈਕਸਟ ਕਰ ਦਿਓ, ਉਹਨਾਂ ਨੂੰ ਦੱਸ ਸਕਦੇ ਕਿੱਦਾਂ ਆ, ਹੂੰ ਜਾਂ ਕੋਈ ਵਾਲ ਆ ਜਾਂ ਕੋਈ ਪਾਈਪ ਆ, ਉੱਤੇ ਜ਼ੋਰ-ਜ਼ੋਰ ਦੀ ਮਾਰੋ, ਕਿਉਂਕਿ ਖੜਾਕੇ ਦੇ ਨਾਲ ਹੀ ਪਤਾ ਲੱਗਣਾ, ਪਤਾ ਲੱਗਣਾ ਜਾਂ ਬਿਲਕੁਲ ਖੜਾਕੇ ਦੇ ਨਾਲ ਪਤਾ ਲੱਗਣਾ, ਤੇ ਜਾਂ ਜੀ ਫਿਰ ਜੇ ਜਿੱਦਾਂ ਕਹਿੰਦੇ ਵੀ ਰੈਸਕਿਊ ਡੌਗਸ ਹੁੰਦੇ ਆ, ਹੂੰ ਉਹ ਸੁੰਘ ਕੇ ਜਿਹੜੇ ਉਹ ਤੁਹਾਨੂੰ ਜਿਹੜਾ ਉਹ ਦੱਸਦੇ ਦੱਸ ਸਕਦੇ ਹੈਗੇ ਆ। ਸੋ ਇਹ ਜ਼ਰੂਰੀ ਆ। ਹੂੰ ਤੇ ਹੋਪਫੁਲੀ ਜੇ ਕੋਈ ਇਦਾਂ ਦੀ, ਰੱਬ ਨਾ ਕਰੇ, ਪਹਿਲੀ ਚੀਜ਼ ਇਹ ਆਵੇ ਹੋਵੇ, ਹਾਲਾਤ ਆਉਣ ਤੇ ਜੇ ਹੈਗੇ ਆ ਤੇ ਹੂੰ ਆਪਣੀ ਜਿਹੜੀ ਲੋਕਲ ਨਿਊਜ਼ ਆ, ਜਿੱਦਾਂ ਰੇਡੀਓਜ਼ ਆ, ਐਮਰਜੈਂਸੀ ਇਨਫੋਰਮੇਸ਼ਨ ਆ, ਉਹਦੇ ਉਨ ਤੇ ਤੇ ਧਿਆਨ ਦੇਣਾ ਹੈਗਾ ਆ। ਹੂੰ ਵੀ ਬੈਟਰੀ ਆਪਰੇਟਡ ਰੇਡੀਓ ਆਪਣੇ ਕੋਲ ਰੱਖੋ ਹੀ ਰੱਖੋ ਤੁਸੀਂ। ਜੀ 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 ਹੁਣ ਵੀ ਐਟਲੀਸਟ ਤੁਹਾਨੂੰ ਅਸੀਂ ਇਹ ਜਾਣਕਾਰੀ ਤਾਂ ਦੇ ਸਕਦੇ ਹਾਂ ਨਾ, ਵੀ ਕੀ ਹੈਗਾ ਕੀ ਨਹੀਂ ਹੈਗਾ। ਹੂੰ ਬਿਜਲੀ ਪਾਣੀ ਤਾਂ ਸਾਰਾ ਚੀਜ਼ਾਂ ਬੰਦ ਆ, ਤੁਹਾਡੇ ਕੋਲ ਬੈਟਰੀ ਨਾਲ ਚੱਲਣ ਵਾਲੇ ਰੇਡੀਓ ਪਏ ਨੇ, ਜੀ ਤਾਂ ਜਿਹੜੇ ਰੇਡੀਓ ਸਟੇਸ਼ਨ ਆ ਉਹ ਕੁਛ ਨਾ ਕੁਛ ਬੰਦੋਬਸਤ ਕਰਦੇ ਨੇ, ਜਾਂ ਕੋਈ ਐਮਰਜੈਂਸੀ ਉਹਨੂੰ ਵਾਲੇ ਘੱਟੋ ਜਿਹੜੇ ਘੱਟ ਉਹਨਾਂ ਨੇ ਜਾਣਕਾਰੀ ਬਣਾਏ ਮਿਲਦੀ ਹੁੰਦੇ ਆ, ਰਹਿੰਦੀ ਹਨਾ, ਹਾਂ ਵੀ ਉਹ ਪਤਾ ਹੋਣਾ ਚਾਹੀਦਾ ਜੀ ਵੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਿੱਦਾਂ ਜਿਹੜੀਆਂ ਉਹ ਹੁੰਦੀਆਂ ਆ। ਸੋ ਇਹ ਚੀਜ਼ਾਂ ਦਾ ਤੁਸੀਂ ਵਿਸ਼ੇਸ਼ ਤੌਰ ਦੇ ਉੱਤੇ ਇਹੋ ਜਿਹੇ ਮੌਕਿਆਂ ਦੇ ਉੱਤੇ ਧਿਆਨ ਰੱਖਣਾ ਹੁੰਦਾ ਹੈ। ਸੋ ਬਿਲਕੁਲ ਇਹ ਪ੍ਰੋਗਰਾਮ ਦੇ ਵਿੱਚ ਆਪਾਂ ਇੱਕ ਬ੍ਰੇਕ ਦੇ ਲਈ ਰੁਕਾਂਗੇ। ਬ੍ਰੇਕ ਤੋਂ ਪਾਰ ਤੁਹਾਨੂੰ ਇਹ ਵੀ ਦੱਸਾਂਗੇ ਕਿ ਜੇਕਰ ਤੁਸੀਂ ਉੱਚੀਆਂ ਬਿਲਡਿੰਗਸ ਦੇ ਵਿੱਚ ਰਹਿੰਦੇ ਆ, 13 14 ਸਟੋਰੀ ਜਾਂ ਜ਼ਿਆਦਾ ਵੀ ਸਟੋਰੀ, ਕਈ ਵਾਰੀ ਬਹੁਤ ਉੱਚੀਆਂ ਬਿਲਡਿੰਗਾਂ ਬਣੀਆਂ ਨੇ, ਤਾਂ ਉੱਥੇ ਵੀ ਤੁਸੀਂ ਕਈ ਚੀਜ਼ਾਂ ਤੋਂ ਬਚ ਸਕਦੇ ਹੋ। ਉਸ ਬਾਰੇ ਚਰਚਾ ਕਰਾਂਗੇ ਆਪਾਂ ਬ੍ਰੇਕ ਤੋਂ ਪਾਰ। ਇਸੇ ਦਰਮਿਆਨ ਜਿਵੇਂ ਰਾਜਕਰਮਵੀਰ ਸਿੰਘ ਜੀ ਨੇ ਜ਼ਿਕਰ ਕੀਤਾ ਕੈਲੀਫੋਰਨੀਆ ਦੇ ਵਿੱਚ ਆਏ ਇੱਕ ਭਿਆਨਕ ਤੂਫਾਨ ਦੇ ਭੂਚਾਲ ਦੇ ਬਾਰੇ, ਤਾਂ ਉਸ ਬਾਬਤ ਜੇ ਤੁਸੀਂ ਇੱਥੇ ਰਹਿੰਦੇ ਸੀ ਜਾਂ ਤੁਸੀਂ ਉਹਨਾਂ ਚੀਜ਼ਾਂ ਦੇ ਬਾਰੇ ਸੁਣਿਆ, ਤਾਂ ਉਹ ਜ਼ਰੂਰ ਜਿਹੜਾ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 468 272 5200। ਤੇ ਰਾਏ ਵੀ ਦਿਓ ਹਾਂਜੀ ਵੀ ਜੇ ਕਿਤੇ ਤੁਸੀਂ ਇਸ ਹੱਡਬੀਤੀ ਚੋਂ ਨਿਕਲੇ ਆ, ਹਾਂਜੀ ਤੁਸੀਂ ਕੀ ਕੀਤਾ ਕੀ ਸੀ, ਕੀਤਾ ਸੀਗਾ ਤੇ ਕੀ ਤੁਹਾਡੇ ਹਿਸਾਬ ਦੇ ਨਾਲ ਹੋਰ ਕਿਹੜੀਆਂ ਚੀਜ਼ਾਂ ਦਾ ਧਿਆਨ ਜਿਹੜਾ ਉਹ ਰੱਖਣਾ ਜ਼ਰੂਰੀ ਹੈਗਾ ਆ। ਹਾਂਜੀ ਪ੍ਰਿਪੇਅਰ ਆਪਣੇ ਆਪ ਨੂੰ ਐਮਰਜੈਂਸੀਜ਼ ਦੇ ਲਈ ਜਿਹੜਾ ਉਹ ਕਿੱਦਾਂ ਕੀਤਾ ਜਾ ਸਕਦਾ ਆ, ਹੂੰ ਉਹ ਦੱਸਾਂਗੇ। ਤੇ ਇਹ ਗੱਲਾਂ ਤੋਂ ਪਾਰ ਦੇ ਵਿੱਚ ਜਿਹੜੇ ਚੀਨੀ ਜਿਹੜੇ ਜਸੂਸੀ ਵਾਲੇ ਬਲੂਨ ਆ, ਹਾਂਜੀ ਇਹਨਾਂ ਦਾ ਕੀ ਮਸਲਾ ਬਣਿਆ ਪਿਆ ਆ, ਕੀ ਉੱਡਦੇ ਫਿਰਦੇ ਆ, ਇਹ ਕਿਹੜੇ ਜਿਹੜੀਆਂ ਉੱਥੋਂ ਉਹਨਾਂ ਨੇ ਪਤੰਗਾਂ ਮੌਸਮੀ ਛੱਡੀਆਂ, ਹਾਂਜੀ ਵੀ ਕਿਹੜੇ ਮੌਸਮਾਂ ਦੀ ਕਿਹੜੇ ਜਾਣਕਾਰੀ ਮੌਸਮਾਂ ਦੀ ਜਾਣਕਾਰੀ ਇਕੱਠੀ ਕਰਨ ਆਏ ਆ ਚੀਨੀ ਹਾਂਜੀ ਜਿਹੜੇ ਇਹ ਜੀ ਬਗਾਨੇ ਆ, ਹਾਂਜੀ ਉਹਨਾਂ ਉੱਤੇ ਵੀ ਜਿਹੜੀ ਉਹ ਆਪਾਂ ਚਰਚਾ ਕਰਾਂਗੇ। ਹਾਂਜੀ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਚਰਚਾ ਕਰਨ ਦੇ ਲਈ ਇੱਕ ਵਾਰ ਫਿਰ ਤੋਂ ਜੁੜ ਚੁੱਕੇ ਨੇ ਰਾਜਕਰਮਵੀਰ ਸਿੰਘ ਜੀ। ਰਾਜਕਰਮਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਬ੍ਰੇਕ ਤੋਂ ਬਾਅਦ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਭੁਚਾਲ ਜਿਹੜਾ ਤੁਰਕੀ ਦੇ ਵਿੱਚ ਆਇਆ ਆ, ਹਲਚਲ ਇਸਨੇ ਪੂਰੀ ਦੁਨੀਆ ਦੇ ਵਿੱਚ ਹੀ ਪ੍ਰਵੀਨ ਮਚਾ ਦਿੱਤੀ ਆ। 3500 ਤੋਂ ਵੱਧ ਮੌਤਾਂ ਹੁਣ ਤੱਕ ਦੱਸੀਆਂ ਜਾ ਚੁੱਕੀਆਂ ਹੈ ਤੁਰਕੀ ਤੇ ਸੀਰੀਆ ਦੇ ਵਿੱਚ, ਤੇ ਇਸ ਦੇ ਜਿਹੜੇ ਝਟਕੇ ਆ ਉਹ ਲੈਬਨਾਨ ਦੇ ਨਾਲ ਇਜ਼ਰਾਈਲ ਤੇ ਇਜਿਪਟ ਦੇ ਵਿੱਚ ਵੀ ਮਹਿਸੂਸ ਜਿਹੜੇ ਉਹ ਕੀਤੇ ਗਏ ਸੀਗੇ। ਸੋ ਆਪਾਂ ਗੱਲਬਾਤ ਕਰ ਰਹੇ ਸੀ ਵੀ ਆਪਾਂ ਪ੍ਰੀਪੇਅਰਡ ਇਸ ਬਾਬਤ ਜਿਹੜਾ ਉਹ ਜ਼ਰੂਰ ਰਹਿਣਾ ਹੈਗਾ ਆ। ਇੱਕ ਤਾਂ ਡਰਿਲ ਵਗੈਰਾ ਜਿਹੜੀ ਉਹ ਤੁਹਾਡੀ ਜਿੱਦਾਂ ਕਹਿੰਦੇ ਹੁੰਦੇ ਆ ਪ੍ਰੀਪੇਅਰਡਨੈਸ ਜਿਹੜੀ ਹੁੰਦੀ ਹੈ ਨਾ, ਵੀ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਡ੍ਰੌਪ, ਕਵਰ, ਹੋਲਡ ਔਨ ਕਿੱਦਾਂ ਕਰਨਾ, ਕਿੱਥੇ ਕਰਨਾ। ਆਪਣੇ ਨਿਆਣਿਆਂ ਨੂੰ ਦੱਸੋ, ਬਜ਼ੁਰਗ ਜਿਹੜੇ ਆ ਘਰ 'ਚ ਆ ਉਹਨਾਂ ਦਾ ਜਿਹੜਾ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ। ਜੇ ਰੱਬ ਕਰੇ ਇਦਾਂ ਦੀ ਚੀਜ਼ ਹੋਵੇ ਨਾ, ਜੇ ਹੁੰਦੀ ਆ ਤਾਂ ਤੁਹਾਡਾ ਬਚਾਅ ਹੋਵੇ। ਜੇ ਬਚਾਅ ਹੋਣ ਤੋਂ ਬਾਅਦ ਦੇ ਵਿੱਚ ਫੋਨ ਵਗੈਰਾ ਚੱਲ ਰਿਹਾ ਤਾਂ ਫੋਨ ਕਾਲ ਕਰਨ ਦੀ ਬਜਾਏ ਟੈਕਸਟ ਦੇ ਨਾਲ ਕਰੋ, ਕਿਉਂਕਿ ਉਦੋਂ ਸਾਰੇ ਜਣੇ ਕਾਲ ਕਰਨ ਲੱਗ ਜਾਂਦੇ ਆ ਅਚਨਚੇਤੇ ਸਾਰੇ ਦੇ ਸਾਰੇ, ਤੇ ਨੈਟਵਰਕ ਜਿਹੜੇ ਉਹ ਜਾਮ ਹੋ ਜਾਂਦੇ ਆ। ਸੋ ਉਦੋਂ ਟੈਕਸਟ ਦੀ ਵਰਤੋਂ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰੋ। ਬਹੁਤ ਸਾਰੀਆਂ ਐਪਸ ਨੇ, ਆਈ ਥਿੰਕ ਇੱਕ ਅਮਰੀਕਨ ਰੈੱਡ ਕਰਾਸ ਦੀ ਸੇਫ ਐਂਡ ਵੈਲ ਕਰਕੇ ਇੱਕ ਐਪ ਹੈਗੀ ਆ, ਉਹਨਾਂ ਦੀ ਵੈਬਸਾਈਟ ਆ, ਸੌਰੀ, ਉਹਦੇ ਤੇ ਜਾ ਕੇ ਤੁਸੀਂ ਆਪਣੇ ਆਪ ਨੂੰ ਇੱਕ ਹਿਸਾਬ ਨਾਲ ਰਜਿਸਟਰ ਕਰ ਦਿਓ ਵੀ ਮੇਰਾ ਬਚਾਅ ਹੋ ਗਿਆ, ਠੀਕ ਹੈਗਾ ਆ। ਇਹੋ ਜਿਹੇ ਮੌਕਿਆਂ ਤੇ ਮੈਂ ਦੇਖਿਆ ਜਦੋਂ ਭੁਚਾਲ ਆਉਂਦੇ ਉਸ ਤੋਂ ਬਾਅਦ ਦੇ ਵਿੱਚ ਫੇਸਬੁੱਕ, ਟਵਿੱਟਰ ਜਾਂ ਸੋਸ਼ਲ ਮੀਡੀਆ ਵਾਲੇ ਵੀ, ਤੁਸੀਂ ਜਦੋਂ ਅਕਾਊਂਟ ਲੌਗਇਨ ਕਰਦੇ ਆ ਤਾਂ ਉਹਦੇ ਵਿੱਚ ਆਪਸ਼ਨ ਆਉਂਦੀ ਆ ਵੀ ਤੁਸੀਂ ਦੱਸ ਸਕਦੇ ਆ ਵੀ ਮੈਂ ਠੀਕ ਆ ਜਾਂ ਠੀਕ ਆ, ਵੀ ਮੈਂ, ਮੇਰਾ ਪਰਿਵਾਰ ਜਾਂ ਸਾਰੇ ਜਾਣੇ ਕਿੱਦਾਂ ਆ। ਕੱਲੇ ਇੰਡੀਵਿਜੂਅਲ ਦੇ ਉੱਤੇ ਜਿਹੜਾ ਉਹ ਆ ਜਾਂਦਾ ਆ, ਯੂ ਕੈਨ ਮਾਰਕ ਯੂਅਰਸੈਲਫ ਸੇਫ, ਵੀ ਮੈਂ ਸੁਰੱਖਿਅਤ ਆ, ਬਚਾਅ ਜਿਹੜਾ ਉਹ ਹੋ ਗਿਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਧਿਆਨ ਰੱਖਣੀਆਂ ਆ। ਹੁਣ ਇਸ ਤੋਂ ਬਾਅਦ ਦੇ ਵਿੱਚ ਹੁੰਦਾ ਜਦੋਂ ਆਪਾਂ ਮਲਬਾ ਹਟਾਉਣਾ ਆ ਜਾਂ ਮੁੜ ਵਾਪਸੀ ਕਰਨੀ ਆਪਣੇ ਘਰਾਂ ਦੇ ਵਿੱਚ, ਉਹ ਕਈ ਚਿਰ ਲੰਘ ਜਾਂਦਾ ਹੈ, ਹਫ਼ਤਿਆਂ ਤੋਂ ਮਹੀਨਿਆਂ ਤੱਕ ਦਾ ਜਿਹੜਾ ਵਕਤ ਆ ਉਹ ਲੱਗ ਜਾਂਦਾ ਆ। ਜਦੋਂ ਕਲੀਨ ਅਪ ਕਰਨਾ ਉਹਦਾ ਬਹੁਤ ਧਿਆਨ ਰੱਖਣਾ ਹੈ, ਵੀ ਪ੍ਰੋਟੈਕਟਿਵ ਕਲੋਥਿੰਗ, ਮਾਸਕ ਵਗੈਰਾ, ਇਹ ਉਹ ਜਿਹੜੀਆਂ ਚੀਜ਼ਾਂ ਪਾਉਂਦੇ ਹੁੰਦੇ ਆ, ਕੋਈ ਵੀ ਚੀਜ਼ ਜਿਹੜੀ ਹੋ ਸਕਦੀ ਆ, ਉਹ ਵਰਕ ਪੈਂਟਸ, ਗਲਵਸ ਵਗੈਰਾ ਇਦਾਂ ਦੇ ਪਾ ਕੇ ਜਿਹੜਾ ਉਹ ਕਲੀਨ ਅਪ ਕਰਨਾ। ਈਵਨ ਤੁਸੀਂ ਹੁਣ ਮਦਦ ਕਰਨ ਦੇ ਲਈ ਜਾਣਾ ਆ ਜਾਂ ਜਾ ਰਹੇ ਆ ਤਾਂ ਆਪਣੇ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਨਾਲ ਹੋਣੀਆਂ ਚਾਹੀਦੀਆਂ। ਜਿਹੜੀ ਚੀਜ਼ ਤੁਹਾਨੂੰ ਲੱਗ ਰਿਹਾ ਵੀ ਉਹ ਸੁਰੱਖਿਅਤ ਨਹੀਂ ਆ, ਉੱਥੇ ਬਗੈਰ ਜਿਹੜੇ ਉਹਨਾਂ ਦੇ ਐਕਸਪਰਟਸ ਉੱਥੋਂ ਨਾ ਜਾਓ। ਜਿੱਥੇ ਤੁਸੀਂ ਜਿਹੜੀ ਮਦਦ ਕਰ ਸਕਦੇ ਆ ਉਹ ਜ਼ਰੂਰ ਕਰੋ। ਮਦਦ ਕਰਨ ਤੋਂ ਕੋਈ ਨਹੀਂ ਰੋਕ ਰਿਹਾ, ਤੇ ਪਰ ਇਹ ਆ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਤੁਸੀਂ ਉੱਥੇ ਕੀ ਕਰ ਰਹੇ ਆ। ਤੁਸੀਂ ਉੱਥੇ ਮੁਸ਼ਕਲਾਂ ਘਟਾਉਣ ਜਾਣੀਆਂ, ਵਧਾਉਣ ਨਹੀਂ ਜਾਣੀਆਂ। ਬਿਲਕੁਲ ਇਹ ਚੀਜ਼ਾਂ ਜਿਹੜੀਆਂ ਆਪਾਂ ਧਿਆਨ ਰੱਖ ਕੇ ਜਿਹੜਾ ਉਹ ਚੱਲਣਾ ਹੁੰਦਾ ਹੈ। ਹਾਂਜੀ, ਇੱਕ ਜਿਹੜੇ ਲੋਕ ਰਾਜਕਰਮਵੀਰ ਸਿੰਘ ਜੀ ਉੱਚੀਆਂ ਇਮਾਰਤਾਂ ਦੇ ਵਿੱਚ ਰਹਿੰਦੇ ਨੇ, ਜਿਨ੍ਹਾਂ ਦੇ ਜਿਹੜੇ ਬਹੁ ਮੰਜ਼ਿਲੀ ਘਰਾਂ ਦੇ ਵਿੱਚ ਰਹਿੰਦੇ ਨੇ, ਉਹਨਾਂ ਨੂੰ ਖਾਸ ਤੌਰ ਤੇ ਜਦੋਂ ਇਹ ਜਿਹੇ ਹਾਦਸੇ ਵਾਪਰ ਜਾਂਦੇ ਉਹਨਾਂ ਨੂੰ ਖਾਸ ਤੌਰ ਤੇ ਕਿਹਾ ਗਿਆ ਕਿ ਤੁਸੀਂ ਐਲੀਵੇਟਰਸ ਨਾ ਯੂਜ਼ ਕਰੋ। ਖਰਾਬ ਹੋ ਸਕਦਾ ਇਲੈਕਟ੍ਰਿਸਿਟੀ ਗਈ ਤਾਂ ਤੁਸੀਂ ਉਹਦੇ ਵਿੱਚ ਫਸ ਸਕਦੇ ਆ, ਔਰ ਫਿਰ ਤੁਹਾਡੇ ਕੋਲ ਨਿਕਲਣ ਦਾ ਵੀ ਮੌਕਾ ਉੱਥੋਂ ਹੈ ਨੀਗਾ। ਸੋ ਇਹ ਚੀਜ਼ਾਂ ਦਾ ਵੀ ਖਿਆਲ ਰੱਖਣਾ ਚਾਹੀਦਾ। ਦੂਜਾ ਜਿਹੜਾ ਜਿਵੇਂ ਤੁਸੀਂ ਕਹਿੰਦੇ ਹੋ ਕਿ ਕਿਹਾ ਸੀਗਾ ਕਿ ਮੌਤ ਵੱਲ ਆਪਾਂ ਜਦੋਂ ਮੌਤ ਤੋਂ ਬਚਦੇ ਮੌਤ ਵੱਲ ਨੂੰ ਹੋ ਤੁਰਦੇ ਆ, ਤਾਂ ਜੰਪਿੰਗ ਨੂੰ ਵੀ ਕਿਹਾ ਗਿਆ ਕਿ ਤੁਸੀਂ ਅਵੋਇਡ ਕਰੋ। ਜਿੱਥੇ ਖੜੇ ਹੋ ਇਹ ਨਾ ਹੋਵੇ ਕਿ ਭੁਚਾਲ ਇੱਕਦਮ ਆ ਕੇ ਝਟਕਾ ਲੱਗਿਆ ਤੇ ਉਹ ਹਟ ਜਾਵੇ, ਪਰ ਤੁਸੀਂ ਜੰਪ ਕਰਕੇ ਆਪਣੀ ਜਾਨ ਗਵਾ ਦਿਓ। ਸੋ ਇਸ ਚੀਜ਼ ਤੋਂ ਵੀ ਵਿਚਾਰ ਰੱਖਣਾ ਚਾਹੀਦਾ। ਦੂਜਾ ਇਹ ਹੈ ਕਿ ਜਿਵੇਂ ਤੁਸੀਂ ਦੱਸ ਕੇ ਆਪਾਂ ਜ਼ਿਕਰ ਕਰਕੇ ਹਟੇ ਕਿ ਓਟ ਆਸਰਾ ਕਿਸੇ ਵੀ ਭਾਰੀ ਦਾ, ਕਿਸੇ ਮਜ਼ਬੂਤ ਚੀਜ਼ ਦਾ ਲੈ ਲੈਣਾ ਚਾਹੀਦਾ। ਸੋ ਉਹ ਇਹ ਸਭ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ। ਬਾਕੀ ਹਾਂ, ਇੱਕ ਤਾਂ ਭੁਚਾਲ ਆ ਗਿਆ, ਇਹ ਤਰਾਸਦੀ ਹੈ। ਉਸ ਤੋਂ ਬਾਅਦ ਇੱਕ ਵੱਡੀ ਤਰਾਸਦੀ ਬਿਜਲੀ, ਪਾਣੀ, ਖਾਣ ਪੀਣ ਦੀਆਂ ਸੁਵਿਧਾਵਾਂ ਦੀ ਹੈ, ਕਿਉਂਕਿ ਇਸੇ ਲਈ ਪ੍ਰਵੀਨ ਆਖਿਆ ਜਾਂਦਾ ਹੈ ਵੀ ਜਿਹੜਾ ਆਪਣਾ ਇੱਕ ਪ੍ਰੀਪੇਅਰ ਕਰਕੇ ਨਾ ਐਮਰਜੈਂਸੀ ਬੈਗ ਤੁਹਾਡਾ ਤਿਆਰ, ਨਾਨ ਪੈਰਿਸ਼ੇਬਲ ਫੂਡ ਉਹਨਾਂ ਨੂੰ ਆਖਿਆ ਜਾਂਦਾ, ਖਰਾਬ ਨਾ ਹੋਣ ਵਾਲੇ ਜਿਹੜੇ ਫੂਡ ਆ, ਉਹਨਾਂ ਦਾ ਇੱਕ ਕਿੱਟ ਜਿਹੜੀ ਉਹ ਬਣਾ ਕੇ ਰੱਖੋ। ਤੁਸੀਂ ਰੱਖ ਸਕਦੇ ਆਫਟਰ ਸਰਟਨ ਈਅਰਸ ਜਾਂ ਆਫਟਰ ਸਰਟਨ ਮੰਥਸ, ਕੁਛ ਮਹੀਨਿਆਂ ਬਾਅਦ ਉਹਨੂੰ ਦੁਬਾਰਾ ਅਪਡੇਟ ਕਰ ਲਓ। ਆਪਾਂ ਤਾਂ ਚਾਹੁੰਦੇ ਆ ਵੀ ਜ਼ਿੰਦਗੀ 'ਚ ਆਪਾਂ ਨੂੰ ਕੋਈ ਚੀਜ਼ ਏਦਾਂ ਦੀ ਨਾ ਦੇਖਣੀ ਪਵੇ, ਪਰ ਹੁਣ ਆਪਣੇ ਸਾਹਮਣੇ ਆਇਆ ਕਿੰਨੀਆਂ ਚੀਜ਼ਾਂ। ਜਾਪਾਨ ਦੀ ਸੁਨਾਮੀ ਵੀ ਥੋੜੇ ਸਾਲ ਪਹਿਲਾਂ ਦੀਆਂ ਜਿਹੜੀਆਂ ਉਹ ਗੱਲਾਂ ਆ, ਉਹਦੇ ਵਿਚਾਲੇ ਹੋਰ ਕਿੰਨਾ ਕੁਛ ਜਿਹੜਾ ਉਹ ਵਾਪਰ ਚੁੱਕਾ ਹੈ, ਹੁੰਦਾ ਹੀ ਰਹਿਣਾ ਆ। ਆਪਾਂ ਹੜ੍ਹਾਂ ਦੇ ਵਿੱਚ, ਮੀਂਹ ਦੇ ਵਿੱਚ ਜ਼ਿਕਰ ਕਰਦੇ ਰਹੇ, 2 ਵੀਕਾਂ ਦੀ ਪਹਿਲਾਂ ਦੀ ਗੱਲ ਆ, 3 ਵੀਕ ਪਹਿਲਾਂ ਦੀ।
ਪਰ ਉਦੋਂ ਤੁਸੀਂ ਦੇਖੋ ਕਿ ਉਦੋਂ ਸਾਰਾ ਕੁਝ ਮੇਨਟੇਨ ਹੈ, ਐਟਲੀਸਟ ਤੁਹਾਡੇ ਕੋਲੇ ਗੈਸ, ਘਰ ਦੀ ਛੱਤ ਹੈਗੀ ਹੈ। ਕਈਆਂ ਕੋਲ ਦੇਖੋ ਉੱਥੇ ਮੁਸ਼ਕਲ ਆਈ ਬਹੁਤ, ਹਾਂਜੀ, ਬਿਜਲੀ ਬੰਦ ਹੋ ਗਈ, ਬਿਜਲੀ ਬੰਦ ਹੋ ਗਈ ਸੀ। ਗਰਮੈਸ਼ ਨਹੀਂ ਹੈਗੀ, ਠੰਡ ਸਿਆਲਾਂ ਦੇ ਦਿਨ, ਹਾਂਜੀ, ਪਾਣੀ ਚੜਾ ਆਇਆ ਹੈ, ਹਾਂ, ਘਰ ਤਬਾਹ ਹੋਏ ਪਏ, ਜਾਣਾ ਹਾਂਜੀ, ਕਿੱਥੇ? ਜਾਣਾ ਕਿੱਥੇ ਹੈ? ਪ੍ਰੀਪੇਅਰਡਨੈਸ ਜਿਹੜੀ ਉਹ ਆਪਣੀ ਹੋਣੀ ਬਹੁਤ ਹੋਣੀ ਜ਼ਿਆਦਾ ਚਾਹੀਦੀ ਹੈ। ਜ਼ਰੂਰੀ ਆ। ਜੀ, ਜੀ। ਇਹ ਇਸ ਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ। ਹੂੰ, ਹੁਣ ਪ੍ਰੀਪੇਅਰ ਕਰੋ, ਸਰਵਾਈਵ ਕਰਨਾ ਹੈ ਡਿਊਰਿੰਗ। ਡਰਿਲ ਵੀ ਕਰੋ, ਮੈਂ ਤਾਂ ਹਾਂ, ਕਹਿੰਦਾ ਡ੍ਰਿਲਿੰਗ ਜਵਾਕਾਂ ਉਹ ਜਿਹੜੀ ਆ ਡ੍ਰਿਲ ਜ਼ਰੂਰੀ ਆ, ਜ਼ਰੂਰੀ ਆ। ਪਤਾ ਹੋਣਾ ਚਾਹੀਦਾ ਹੈ ਹੂੰ, ਵੀ ਜੇ ਮੰਨ ਲਓ ਇੱਥੇ ਭੁਚਾਲ ਆ ਗਿਆ ਤੇ ਜਾਣਾ ਕਿੱਥੇ ਆ। ਜਾਣਾ ਕਿੱਥੇ ਹੈ? ਜੀ, ਐਟਲੀਸਟ ਜੀ। ਤੁਹਾਨੂੰ ਪਤਾ ਤਾਂ ਹੋਵੇ ਮਜ਼ਬੂਤ ਟੇਬਲ ਕਿਹੜਾ ਆ। ਹਾਂਜੀ, ਇਦਾਂ ਦੇ 2-4 ਜਿਹੜੇ ਉਹ ਹੋਣਗੇ, ਜਾਂ ਹੂੰ। ਬਾਹਰ ਨਿਕਲ ਸਕਦੇ ਆ ਕਿ ਨਹੀਂ। ਹੂੰ, ਉਹਨਾਂ ਦੇ ਸਾਰੇ ਜਣੇ ਕਹਿੰਦੇ ਆ ਵੀ ਜਾਣ ਦੀ ਲੋੜ ਨਹੀਂ, ਹੂੰ, ਵੀ ਉੱਥੇ ਆਪਣੇ ਆਪ ਨੂੰ ਉਹਨਾਂ ਥਾਵਾਂ ਦੇ ਵਿੱਚ ਬਚਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰੋ। ਹਾਂਜੀ। ਕਈ ਵਾਰੀ ਕੋਈ ਬਚ ਜਾਂਦਾ, ਕੋਈ ਰਹਿ ਜਾਂਦਾ, ਸੋ ਪਰ ਰਿਸਕ ਜਿਹੜੇ ਉਹਨਾਂ ਚੀਜ਼ਾਂ 'ਚ ਹੋਣੇ ਚਾਹੀਦੇ ਆ, ਹੁੰਦੇ ਆ ਬੇਸਿਕਲੀ। ਪਰ ਨਾਲ ਇੱਕ ਗੱਲ ਇਹ ਵੀ ਹੈ ਕਿ ਤੁਸੀਂ ਇਹ ਨਾ ਸੋਚੋ ਕਿ ਅਸੀਂ ਸ਼ਾਇਦ ਤੁਹਾਨੂੰ ਡਰਾ ਰਹੇ ਹਾਂ। ਕੈਲੀਫੋਰਨੀਆ ਦੇ ਬਹੁਤ ਹਿੱਸੇ ਅਰਥਕੁਏਕ ਨਾਲ ਲੈ, ਭਰਪੂਰ ਨੇ, ਪ੍ਰੋਨ ਨੇ, ਅਰਥਕੁਏਕ ਪ੍ਰੋਨ ਨੇ। ਪ੍ਰੋਨ ਨੇ, ਇੱਥੇ ਖਤਰੇ ਹੈਗੇ ਨੇ ਅਰਥਕੁਏਕ ਦੇ। ਕੈਲੀਫੋਰਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਅਰਥਕੁਏਕ ਆਉਂਦੇ ਨੇ, ਹਾਂ, ਪਰ ਇਹ ਕਈ ਵਾਰੀ ਸਾਇਲੈਂਟ ਵੀ ਰਹਿ ਜਾਂਦੇ ਨੇ, ਮਤਲਬ ਤੁਹਾਨੂੰ ਛੋਟੇ ਹੁੰਦੇ ਨੇ। ਛੋਟੇ ਹੁੰਦੇ ਪਰ ਨੇ। ਇਹ ਆ ਵੀ ਕਿਤੇ ਕੋਈ ਜ਼ਿਆਦਾ ਆ ਗਿਆ ਨਾ, ਹਾਂਜੀ, ਫਿਰ ਸਮੱਸਿਆ ਦਾ ਘਰ ਬਣਨਾ। ਹੁਣ ਹੇਵਰਡ ਫਾਲਟ ਲਾਈਨ ਆ, ਹਾਂਜੀ, ਸੈਨ ਐਂਡਰੀਆਜ਼ ਫਾਲਟ ਲਾਈਨ, ਹੋਰ ਛੋਟੀਆਂ ਮੋਟੀਆਂ, ਐਲਮ ਰੌਕ ਵਾਲਾ ਜਿਹੜਾ ਉਹ ਇਲਾਕਾ ਹੈਗਾ ਆ, ਸੈਨ ਫਰਾਂਸਿਸਕੋ ਦਾ ਜਿਹੜਾ ਉਹ ਇਲਾਕਾ ਹੈ, ਸੈਂਟਾ ਕਰੂਜ਼ ਦੀਆਂ ਮਾਊਂਟੇਨਸ ਆ। ਭੁਚਾਲ ਤੇ ਦੇਖੋ ਕਿਤੇ ਵੀ ਜਿਹੜੇ ਉਹ ਆ ਸਕਦੇ ਨੇ। ਇਹ ਜਿਹੜਾ ਉਹ ਕਰਨਾ, ਇਹ ਸੋਚਣਾ ਵੀ ਕੀ ਹੋਊਗਾ, ਇਹ ਜਿਹੜਾ ਥੋੜਾ ਮੁਸ਼ਕਲ ਆ। ਤੇ ਇਹ ਇਸ ਲਈ ਨਾ ਆਪਾਂ ਨੂੰ ਜਿਹੜਾ ਉਹ ਤਿਆਰ ਰਹਿਣਾ ਚਾਹੀਦਾ ਆ। ਫਾਲਟ ਲਾਈਨ ਮੈਪਸ ਬਹੁਤ ਨੇ। ਕੈਲੀਫੋਰਨੀਆ ਪੂਰਾ ਦਾ ਪੂਰਾ ਭਰਿਆ ਪਿਆ ਇਹਨਾਂ ਫਾਲਟ ਲਾਈਨ, ਜਿੱਥੇ ਸਭ ਤੋਂ ਜ਼ਿਆਦਾ ਰਿਹਾਇਸ਼ਾਂ ਆ, ਹਾਂਜੀ, ਜਿੱਥੇ ਸਭ ਤੋਂ ਜ਼ਿਆਦਾ ਲੋਕ ਰਹਿੰਦੇ, ਜਿੱਦਾਂ ਬੇ ਏਰੀਆ ਵਾਲਾ ਹੋ ਗਿਆ, LA ਹੋ ਗਿਆ, ਸਭ ਤੋਂ ਘਣੀ ਵਸੋਂ ਤੇ ਸਭ ਤੋਂ ਜ਼ਿਆਦਾ ਵਸੋਂ ਵਾਲੇ ਆ। ਇਹ ਸਭ ਤੋਂ ਜ਼ਿਆਦਾ ਅਰਥਕੁਏਕ ਪ੍ਰੋਨ ਇਲਾਕੇ ਨੇ। ਵੀ ਇੱਥੇ ਭੁਚਾਲ ਜਿਹੜੀ ਉਹ ਇਦਾਂ ਦੇ ਭਿਆਨਕ ਵੱਡੇ ਜਿਹੜੇ ਉਹ ਆ ਸਕਦੇ ਨੇ, ਜਿਹੜੇ ਤਬਾਹੀ ਦਾ ਮੰਜ਼ਰ ਲਿਆ ਸਕਦੇ ਆ। ਤੁਸੀਂ ਆਪਣੇ ਆਪ ਨੂੰ ਕਿੱਦਾਂ ਬਚਾਉਣਾ ਆ, ਇਹ ਭਾਈ ਜਿਹੜੀ ਉਸ ਦੇ ਉੱਤੇ ਧਿਆਨ ਜਿਹੜਾ ਉਹ ਤੁਸੀਂ ਦਿਓ, ਨਹੀਂ ਤਾਂ ਕੰਮ ਮੁਸ਼ਕਿਲ ਆ। ਜਿੱਦਾਂ ਕਿਹਾ ਵੀ ਜੇ ਕਹਿੰਦੇ ਵੀ ਜੇ ਅੰਦਰ ਨਾ ਡ੍ਰੌਪ ਕਵਰ ਐਂਡ ਹੋਲਡ ਔਨ, ਜੇ ਬੈੱਡ 'ਚ ਆ ਤੇ ਬੈੱਡ ਦੇ ਵਿੱਚ ਹੀ ਜਿਹੜੇ ਉਹ ਕਹਿੰਦੇ ਰਹੋ, ਆਪਣੀ ਧੌਣ ਸਿਰ ਉਸ ਨੂੰ ਜਿਹੜਾ ਉਹ ਕਵਰ ਕਰੋ, ਆਪਣੇ ਆਪ ਨੂੰ ਜਿਹੜਾ ਉਹ ਬਚਾਓ। ਜਿੰਨੀ ਦੇਰ ਤੱਕ ਸ਼ੇਕਿੰਗ ਰੁਕ ਨਹੀਂ ਜਾਂਦੀ, ਉਨੀ ਦੇਰ ਤੱਕ ਜਿੱਥੇ ਹੈਗੇ ਆ ਉੱਥੇ ਆਪਣੇ ਆਪ ਨੂੰ ਸਟੇਬਲ ਕਰਕੇ, ਹੋਲਡ ਕਰਕੇ, ਸਟਰੋਂਗ ਚੀਜ਼ ਤੋਂ ਦੇ ਨਾਲ ਰੱਖ ਕੇ ਜਿਹੜਾ ਉਹ ਬਚਾਓ। ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਬਾਹਰ ਨੂੰ ਜਿਹੜਾ ਉਹ ਜਾਣਾ ਆ। ਤੇ ਜੇ ਤੁਸੀਂ ਮੰਨ ਲਓ ਪਹਾੜੀ ਇਲਾਕੇ 'ਚ ਆ, ਠੀਕ ਹੈ, ਜਦੋਂ ਹੁਣ ਏਡੇ ਭੁਚਾਲ ਆਉਣੇ ਆ ਤੇ ਦੇਖੋ ਜਿਹੜੇ ਉਹ ਬੋਲਡਰ ਹੁੰਦੇ ਆ ਜਾਂ ਪੱਥਰ ਆ, ਉਹ ਖਿਸਕ ਸਕਦੇ ਆ, ਰਿੜਦੇ ਆ ਥੱਲੇ, ਜਿਹੜੇ ਉਹ ਆ ਸਕਦੇ ਆ, ਤੁਸੀਂ ਉਹਦੇ ਥੱਲੇ ਕੁਚਲੇ ਜਾ ਸਕਦੇ ਆ। ਹਾਈ ਰਾਈਜ਼ ਬਿਲਡਿੰਗ ਵਾਲਾ ਤਾਂ ਕੰਮ ਸਭ ਤੋਂ, ਜਿੱਦਾਂ ਤੁਸੀਂ ਕਿਹਾ ਵੀ ਉਹ ਔਖਾ ਆ। ਵਹੀਕਲ ਦੇ ਵਿੱਚ ਆ, ਗੱਡੀ 'ਚ ਆ, ਤੇ ਕਿਸੇ ਖਾਲੀ ਥਾਂ ਦੇ ਉੱਤੇ ਕਲੀਅਰ ਏਰੀਆ ਦੇ ਵਿੱਚ ਜਾ ਕੇ ਗੱਡੀ ਰੋਕ ਕੇ ਜਿਹੜਾ ਉਹ ਆਪਣੇ ਆਪ ਨੂੰ ਜਿਹੜਾ ਉਹ ਬਚਾ ਰੱਖੋ। ਬਿਲਡਿੰਗ, ਟਰੀਜ਼, ਓਵਰਪਾਸ, ਅੰਡਰਪਾਸ, ਯੂਟਿਲਿਟੀ ਵਾਇਰਸ, ਇਹਨਾਂ ਸਾਰਿਆਂ ਤੋਂ ਦੂਰ ਰਹਿਣਾ। ਬਿਲਕੁਲ, ਇਹ ਸਭ ਮੌਤ ਨੂੰ ਦਾਵਤ ਦੇਣ ਵਾਲੀ ਜਿਹੜੀ ਹੈ ਉਹ ਮੌਕੇ ਦੇ ਉੱਤੇ ਜਿਹੜੀ ਉਹ ਬਣਦੀ ਆ। ਸੋ ਕਲੀਅਰ ਥਾਂ ਦਾ ਵੱਖਰੀ ਗੱਲ ਆ, ਉੱਥੇ ਤੁਸੀਂ ਬਾਹਰ ਹੈਗੇ ਆ ਤਾਂ ਵੱਖਰੀ ਗੱਲ ਆ। ਜੇ ਇਹਨਾਂ ਥਾਵਾਂ ਦੇ ਇਰਦ ਗਿਰਦ ਤੁਰਕੀ ਦੇ ਮਾਮਲੇ ਵਿੱਚ ਤੁਸੀਂ ਦੇਖੋ ਨਾ, ਜਿੱਥੇ ਵਸੋਂ ਸੰਘਣੀ ਹੈ, ਜਿੱਥੇ ਬਹੁ ਮੰਜ਼ਲੀਆਂ ਇਮਾਰਤਾਂ ਨੇ, ਉੱਥੇ ਜ਼ਿਆਦਾ ਤਬਾਹੀ ਉੱਥੇ ਹੀ ਹੋਣਾ ਆ। ਵੀ ਨੇ ਤਾਂ ਕਹਿਣ ਵਾਲੀ ਗੱਲ ਹੀ ਕੋਈ ਨਹੀਂ। ਇੱਕ ਘਰ ਜਿਹਦੇ ਤੇ ਮਤਲਬ 7-8 ਜਾਣੇ ਰਹਿ ਗਏ, ਕਿੱਥੇ 4 ਜਾਣੇ ਹੋਣਗੇ ਤੇ ਕਿਤੇ 40 ਜਾਣੇ ਆ, ਤੇ ਫਿਰ ਉਹ ਫਰਕ ਤਾਂ ਪੈਣਾ ਹੀ ਆ। ਨਾਲੇ ਆਲੇ ਦੁਆਲੇ ਲਾਗੇ ਆ, ਸਾਰੇ ਜਾਣੇ ਲਾਗੇ ਆ। ਸੋ ਬਾਅਦ ਦੇ ਵਿੱਚ ਜਿਹੜੇ ਆ ਨਾ, ਜਦੋਂ ਭੁਚਾਲ ਆ ਕੇ ਹਟਦਾ, ਬੰਦਾ ਸੋਚਦਾ ਵੀ ਇਸ ਤੋਂ ਬਾਅਦ ਤਾਂ ਕੁਛ ਨਹੀਂ, ਹੁਣ ਠੀਕ ਆ। ਪਰ ਆਫਟਰ ਸ਼ੌਕਸ ਜਿਹੜੇ ਉਹ ਸਭ ਤੋਂ ਜ਼ਿਆਦਾ ਖਤਰਨਾਕ ਆ। ਕੋਈ ਚੀਜ਼ ਪਹਿਲੇ ਭੁਚਾਲ ਦੇ ਵਿੱਚ ਹਿਲਜੁਲ 'ਚ ਡਿੱਗਣੋਂ ਬਚ ਗਈ ਜਾਂ ਟੁੱਟਣੋਂ ਬਚ ਗਈ, ਉਹ ਜਿਹੜੇ ਬਾਅਦ ਦੇ ਵਿੱਚ ਆਉਂਦਾ ਆ, ਉਹਦੇ ਨਾਲ ਹੁੰਦਾ ਆ। ਆਪਣੇ ਆਪ ਨੂੰ ਦੇਖੋ, ਸੱਟ ਚੋਟ ਤੇ ਨਹੀਂ ਜਿਹੜੀ ਉਹ ਲੱਗੀ। ਡੈਮੇਜ ਬਿਲਡਿੰਗ ਦੇ ਵਿੱਚ ਜਿੱਦਾਂ ਕਿਹਾ ਵੀ ਉਹ ਨਹੀਂ ਜਿਹੜਾ ਉਹ ਬਣਨਾ, ਤੇ ਜੇ ਬਾਹਰ ਆ ਤਾਂ ਭਾਈ ਬਾਹਰ ਰਹੋ, ਡੈਮੇਜ ਬਿਲਡਿੰਗ ਦੇ ਵੱਲ ਨੂੰ ਮੂੰਹ ਨਾ ਕਰੋ ਇਸ ਹਿਸਾਬ ਦੇ ਨਾਲ। ਸੋ ਫੋਨ ਕਾਲ ਦੀ ਥਾਂ ਤੇ ਟੈਕਸਟ ਕਰਨ ਦੀ ਜਿਹੜੀ ਉਹ ਕੋਸ਼ਿਸ਼ ਜਿਹੜੀ ਉਹ ਕਰੋ। ਤੇ ਸੋ ਭਾਈ ਆਪਣਾ ਬਚਾਅ ਜਿਹੜੇ ਹਿਸਾਬ ਦੇ ਨਾਲ ਜੀ। ਤੇ ਦੂਜੀ ਗੱਲ ਇਹ ਹੈ ਕਿ ਜੇਕਰ ਤੁਸੀਂ, ਜਿਵੇਂ ਆਪਾਂ ਜ਼ਿਕਰ ਕੀਤਾ ਸੀਗਾ ਬ੍ਰੇਕ ਤੇ ਜਾਣ ਤੋਂ ਪਹਿਲਾਂ, ਕਿ ਤੁਸੀਂ ਆਪਣੇ ਆਪ ਨੂੰ ਰਜਿਸਟਰ ਕਰੋ ਕਿ ਹਾਂ ਮੈਂ ਸੇਫ ਹੈ, ਤੇ ਆਪ ਸੇਫ ਰਹਿਣ ਦੇ ਨਾਲ ਓਨਾ ਜ਼ਰੂਰੀ ਇਹ ਹੈ ਵੀ ਜੇ ਤੁਹਾਡੀ ਲੋੜ ਹੈ ਕਿਤੇ, ਤਾਂ ਉੱਥੇ ਹੱਥ ਵੀ ਵਧਾਉਣਾ ਚਾਹੀਦਾ। ਬਿਲਕੁਲ, ਕਿਉਂਕਿ ਇਹ ਰਾਹਤ ਬਚਾਅ ਕਾਰਜ ਜਿਹੜੇ ਆ, ਇਹ ਲੋਕਾਂ ਦੀ ਮਦਦ ਦੇ ਨਾਲ ਹੀ ਚੱਲਦੇ ਆ। ਸਾਰਾ ਕੰਮ ਮਸ਼ੀਨਰੀ ਨਹੀਂ ਕਰਨਾ ਹੁੰਦਾ। ਹੁਣ ਵੀ ਤੁਸੀਂ ਦੇਖੋ, ਉੱਥੇ ਤੁਰਕੀ ਦੇ ਵਿੱਚ ਵਿਸ਼ਵ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚੋਂ
ਜਿਹੜੇ ਨੇ ਉਹ ਰਾਹਤ ਬਚਾਅ ਕਾਰਜ ਕਰਨ ਵਾਲੀਆਂ ਜਥੇਬੰਦੀਆਂ, ਲੋਕ ਉੱਥੇ ਪਹੁੰਚ ਰਹੇ ਨੇ, ਕਿਉਂਕਿ ਇਹ ਹੈ ਕਿ ਉੱਥੇ ਇੱਕ ਤਾਂ ਸੀਰੀਆ ਦੇ ਵਿੱਚ ਵੈਸੇ ਹੀ ਅਸਥਿਰਤਾ, ਉੱਥੇ ਸਿਵਲ ਵਾਰ ਆਪਾਂ ਦੇਖਦੇ ਹਾਂ, ਉੱਥੇ ਤਾਂ ਹਾਲਾਤ ਵੈਸੇ ਹੀ ਬਹੁਤ ਮਾੜੇ ਹੈ। ਪਰ ਜਿਹੜੀ ਇਹਨਾਂ ਤੁਰਕੀ ਦੇ ਕਈ ਸ਼ਹਿਰਾਂ ਦੇ ਵਿੱਚ ਤਬਾਹੀ ਹੋਈ ਆ, ਉਹ ਇੰਨੀ ਕੁ ਹੋਈ ਆ ਵੀ ਇੱਕ ਦੇਸ਼ ਦੇ ਵਸੀਲੇ ਉਹਨੂੰ ਛੇਤੀ ਕਿਤੇ ਠੀਕ ਨਹੀਂ ਕਰ ਸਕਦੇ। ਸੋ ਇਹਦੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਅਸਰ ਤੁਰਕੀ ਦੀ ਆਰਥਿਕਤਾ ਤੇ ਵੀ ਪੈਣਾ ਲਾਜ਼ਮੀ ਹੈ। ਪਰ ਆਰਥਿਕਤਾ ਬਾਅਦ ਦੀ ਗੱਲ ਹੈ, ਮਨੁੱਖਤਾ ਪਹਿਲਾਂ ਦੀ ਗੱਲ ਹੈ। ਜਿਹੜਾ ਮਨੁੱਖਤਾ ਦਾ ਨੁਕਸਾਨ ਹੋਇਆ ਉਹ ਵਾਕਈ ਬਹੁਤ ਦਰਦਨਾਕ ਹੈ। ਜੀ, ਜਾਂਦੇ ਜਾਂਦੇ ਸਮਾਂ ਤਾਂ ਹੁਣ ਚਲੋ ਥੋੜਾ ਰਹਿ ਗਿਆ, ਪਰ ਜਿਹੜੇ ਇਹ ਜਸੂਸੀ ਗੁਬਾਰੇ ਆ, ਹਾਂਜੀ ਉਹਨਾਂ ਦੀ ਆਪਾਂ ਜੇ ਗੱਲ ਕਰਦੇ ਜਾਈਏ ਜੀ, ਤਾਂ ਅਮਰੀਕਾ ਦੇ ਵਿੱਚ ਪਿਛਲੇ ਹਫ਼ਤੇ ਦੇ ਵਿੱਚ ਜਿਹੜੇ ਚਾਈਨੀਜ਼ ਸਪਾਈ ਬਲੂਨ ਆ, ਹਾਂਜੀ ਉਹਨਾਂ ਨੇ ਹੜਕੰਪ ਮਚਾ ਰੱਖਿਆ। ਠੀਕ ਹੈ। ਹੁਣ ਸਿੱਟ ਤਾਂ ਲਿਆ ਇਹਨਾਂ ਨੇ ਸਾਊਥ ਕੈਰੋਲੀਨਾ ਦੇ ਕੋਸਟ ਤੋਂ ਬਾਅਦ ਦੇ ਵਿੱਚ, ਤੇ ਹੁਣ ਉਹਦੇ ਜਿਹੜੇ ਅੰਸ਼ ਬਚੇ ਆ ਉਹਨਾਂ ਨੂੰ ਲੱਭਣ ਦੇ ਲਈ ਇੱਕ ਨਵਾਂ ਜਿਹੜਾ ਆ ਕਾਰਜ ਇਹਨਾਂ ਨੇ ਸ਼ੁਰੂ ਕਰਤਾ, ਆਪਰੇਸ਼ਨ ਚਾਲੂ ਕਰਤਾ ਆ, ਵੀ ਦੇਖੀਏ ਤੇ ਕੀ ਆ। ਹੁਣ ਇਹ ਮੰਨਿਆ ਜਾ ਰਿਹਾ ਵੀ 200 ਫੁੱਟ ਉੱਚਾ ਇਹ ਗੁਬਾਰਾ ਸੀਗਾ, ਠੀਕ ਹੈ, ਜਿਸ ਦੇ ਵਿੱਚ ਇਸ ਸਰਵੇਲੈਂਸ ਦੀਆਂ ਚੀਜ਼ਾਂ ਜਿਹੜੀਆਂ ਉਹ ਲੱਗੀਆਂ ਹੋ ਸਕਦੀਆਂ। ਮੌਂਟੈਨਾ ਦੇ ਵਿੱਚ ਇੱਕ ਵੀਡੀਓ ਜਿਹੜੀ ਉਹ ਵਾਇਰਲ ਹੁੰਦੀ ਆ, ਵੀ ਕਹਿੰਦੇ ਵੀ ਦੂਰੋਂ ਦੇਖਦਾ ਹੈ ਉਹ ਵੀਡੀਓ ਦੇ ਵਿੱਚ, ਕਹਿੰਦਾ ਵੀ ਆ ਕੀ ਆ, ਤੇ ਉਸ ਦੇ ਵਿੱਚ ਉਹ ਕਹਿੰਦਾ ਵੀ ਇਹ ਮੂਨ ਨਾ ਸੋਚਿਓ ਵੀ ਇਹ ਕਿਤੇ ਚੰਦਰਮਾ ਦਿਖਦਾ ਪਿਆ ਆ, ਵੀ ਇਹ ਇੱਕ ਹੋਰ ਹੀ ਚੀਜ਼ ਆ, ਵੀ UFO ਆ ਕੀ ਆ। ਉਸ ਤੋਂ ਬਾਅਦ ਦੇ ਵਿੱਚ ਹਰਕਤ ਦੇ ਵਿੱਚ ਸਰਕਾਰ ਜਿਹੜੀ ਉਹ ਆਉਂਦੀ ਆ, ਉਹ ਦੇਖਦੇ ਆ ਵੀ ਇਹ ਚੱਲ ਕੀ ਰਿਹਾ ਆ। ਸਰਕਾਰ ਕਟਹਿਰੇ ਚ ਆਉਂਦੀ ਆ ਵੀ ਭਾਈ ਤੁਸੀਂ ਦੇਖਿਆ ਕੀ ਜੀ, ਇੰਨੇ ਚਿਰ ਤੋਂ ਜਿਹੜਾ ਉਹ ਪੂਰੇ ਦੇ ਪੂਰਾ ਲੰਘ ਗਿਆ, ਤੇ ਤੁਸੀਂ ਭਾਈ ਉਹਨੂੰ ਸਿੱਟਿਆ ਕਿਉਂ ਨਹੀਂ। ਉਦੋਂ ਸਰਕਾਰ ਇਹ ਕਹਿੰਦੀ ਰਹੀ, ਡਿਫੈਂਸ ਵਾਲੇ ਇਹ ਕਹਿੰਦੇ ਰਹੇ ਵੀ ਜੇ ਸਿੱਟਦੇ ਆ ਤੇ ਕਿਸੇ ਦੇ ਉੱਤੇ ਡਿੱਗਣ ਦਾ ਖਤਰਾ, ਤੇ ਇਸ ਲਈ ਜਿਹੜਾ ਅਸੀਂ ਇਹ ਪੰਗਾ ਨਹੀਂ ਲਿਆ। ਸੋ ਇਹ ਸਮੁੰਦਰ ਦੇ ਤੱਟ ਦੇ ਉੱਤੇ ਜਦੋਂ ਪਹੁੰਚਿਆ ਤੇ ਨਾਲ ਦੇ ਨਾਲ ਉਦੋਂ ਇਹਨਾਂ ਨੇ F-22 ਫਾਈਟਰ ਜੈਟਸ ਦੀ ਮਦਦ ਦੇ ਨਾਲ ਇਸ ਨੂੰ ਜਿਹੜਾ ਉਹ ਫੁੰਡ ਲਿਆ। ਤੇ ਹੁਣੇ ਖਬਰ ਇੱਕ ਹੋਰ ਆ ਗਈ ਆ, ਚੀਨ ਨੇ ਮੰਨਿਆ ਵੀ ਜਿਹੜਾ ਲੈਟਿਨ ਅਮਰੀਕਾ ਦੇ ਉੱਤੇ ਜਿਹੜਾ ਇਹਨਾਂ ਨੇ ਗੁਬਾਰਾ ਛੱਡਿਆ, ਜਸੂਸੀ ਗੁਬਾਰਾ, ਕਹਿੰਦੇ ਉਹ ਸਾਡਾ ਹੀ ਹੈ ਜੀ। ਹਾਂਜੀ ਬਿਲਕੁਲ। ਕੋਲੰਬੀਆ ਵਾਲੇ ਜਿਹੜੇ ਉਹਨੂੰ ਟਰੈਕ ਕਰ ਰਹੇ ਸੀ ਬੜੇ ਚਿਰ ਤੋਂ, ਪਿਛਲੇ ਫਰਾਈਡੇ ਤੋਂ ਉਹਨੂੰ ਟਰੈਕ ਕਰ ਰਹੇ ਆ, ਤੇ ਚਾਈਨੀਜ਼ ਜਿਹੜੀਆਂ ਅਥਾਰਟੀਜ਼ ਆ ਉਹਨਾਂ ਨੇ ਮੰਨ ਲਿਆ ਵੀ ਇਹ ਜਿਹੜਾ ਬਲੂਨ ਆ ਇਹ ਸਾਡਾ ਆ। ਪਹਿਲੋਂ ਉਹਨਾਂ ਨੇ ਇਹ ਕਿਹਾ ਜਦੋਂ ਅਮਰੀਕਾ ਦੇ ਵਿੱਚ ਫੜਿਆ ਗਿਆ, ਵੀ ਕਹਿੰਦੇ ਵੀ ਭਾਈ ਇਹ ਤਾਂ ਵੈਦਰ ਵਾਲਾ ਬਲੂਨ ਸੀਗਾ, ਗਲਤੀ ਦੇ ਨਾਲ ਹਵਾ ਦਾ ਬੱਲਾ ਜਿਹਾ ਆਇਆ ਵੀ ਅਮਰੀਕਾ ਪਹੁੰਚ ਗਿਆ, ਹੱਦ ਹੀ ਹੋ ਗਈ, ਸਾਰਾ ਸਮੁੰਦਰੀ ਲੰਘਿਆ, ਸਾਰਾ ਸਮੁੰਦਰੀ ਕਈ ਲੰਘ ਕੇ ਜਿਹੜਾ ਇੱਧਰ ਪਹੁੰਚ ਗਿਆ ਵੀ ਇਹ ਆ। ਹੁਣ ਉਸ ਤੋਂ ਬਾਅਦ ਦੇ ਵਿੱਚ ਅੱਜ ਬਾਈਡਨ ਪ੍ਰਸ਼ਾਸਨ ਇਹ ਦੱਸ ਰਿਹਾ ਹੈ, ਕਹਿੰਦੇ ਵੀ ਟਰੰਪ ਕਾਰਜਕਾਲ ਦੇ ਦੌਰਾਨ 3 ਬਲੂਨ ਉਦੋਂ ਵੀ ਲੰਘੇ, ਉਹਦੇ ਬਾਰੇ ਪਤਾ ਕਹਿੰਦੇ ਵੀ ਹੁਣ ਲੱਗਾ ਹੈ, ਪਤਾ ਹੀ ਨਹੀਂ ਲੱਗਾ ਉਦੋਂ ਕੀ ਕਿੱਦਾਂ ਜਿਹੜੇ ਉਹ ਲੰਘ ਗਏ। ਹੁਣ ਕਹਿੰਦੇ ਵੀ ਟਰੰਪ ਪ੍ਰਸ਼ਾਸਨ ਦੇ ਕੁਝ ਅਧਿਕਾਰੀਆਂ ਨੂੰ ਇਸ ਦੇ ਬਾਰੇ ਜਿਹੜਾ ਇਤਲਾਹ ਕੀਤੀ ਜਾਊਗੀ, ਜਿਹੜੇ ਉਸ ਟਾਈਮ ਦੇ ਉੱਤੇ ਡਿਫੈਂਸ ਦੇ ਨਾਲ ਜੁੜੇ ਹੋਏ ਐਡਮਿਨਿਸਟ੍ਰੇਸ਼ਨ ਦੇ ਵਿੱਚ ਲੋਕ ਸੀਗੇ, ਕਹਿੰਦੇ ਵੀ ਸਾਡੇ ਮੋਹਰੇ ਤੇ ਕੋਈ ਚਰਚਾ ਹੀ ਨਹੀਂ ਹੋਈ ਵੀ ਉਸ ਦੌਰਾਨ ਜਿਹੜੇ ਦੇਖੇ ਗਏ ਹੈਗੇ ਆ। ਹੁਣ ਬਾਈਡਨ ਹੋਣੀ ਤੇ ਡੈਮੋਕ੍ਰੇਟਸ ਇਸ ਚੀਜ਼ ਉੱਤੇ ਬੜੇ ਬੈਕਫੁੱਟ ਤੇ ਆ ਵੀ ਇਹ ਮਸਲਾ ਕੀ ਬਣ ਗਿਆ, ਵੀ ਚੀਨੀ ਬਲੂਨ ਗੁਬਾਰਾ ਜਿਹੜਾ ਉਹ ਪਹੁੰਚ ਗਿਆ ਆ ਕੇ ਅੰਦਰ, ਤੇ ਆ ਕੇ ਸਰਵੇਲੈਂਸ ਜਿਹੜਾ ਉਹ ਕਰੀ ਜਾਂਦਾ ਹੈ। ਸੋ ਇਹ ਹੁਣ ਇਹ ਤਾਂ ਗੁਬਾਰਾ ਨਹੀਂ, ਤੁਸੀਂ ਇਹ ਤਾਂ ਕਹਿਣਾ ਬਾਹਰ ਹੀ ਫਟ ਰਹੇ ਆ ਦੋਨਾਂ ਮੁਲਕਾਂ ਦੇ ਵਿੱਚ, ਕਿਉਂਕਿ ਬਲਿੰਕਨ ਦਾ ਦੌਰਾ ਰੱਦ ਹੋਣਾ ਤੇ ਉਧਰੋਂ ਬੀਜਿੰਗ ਵੱਲੋਂ ਇੱਕ ਤਕੜਾ ਜਿਹੜਾ ਸਟੈਂਡ ਲੈ ਲਿਆ। ਇਹਦੇ ਇਸ ਚੀਜ਼ ਤੋਂ ਬਾਅਦ ਦੇ ਵਿੱਚ ਹੀ ਦੌਰਾ ਰੱਦ ਹੋਇਆ ਨਾ। ਹਾਂਜੀ, ਇਹ ਤੋਂ ਬਾਅਦ ਹੀ, ਹਾਂ, ਵੀ ਇਹ ਲੱਭਿਆ, ਇਸੇ ਕਰਕੇ ਮੈਂ ਕਹਿ ਰਿਹਾ। ਹੁਣ ਤੁਸੀਂ ਦੇਖਿਓ ਕੀ ਹੋਣਾ, ਟਿਕਟੌਕ ਬੈਨ ਹੋਊਗੀ ਸ਼ਾਇਦ। ਠੀਕ ਹੈ, ਪ੍ਰੈਡਿਕਸ਼ਨ ਮੇਰੀ ਇਹ ਆ ਵੀ ਕਿਉਂਕਿ ਹੁਣ ਚੀਨ ਦੇ ਨਾਲ ਜਦੋਂ ਸਰਵੇਲੈਂਸ ਦੀ ਗੱਲ ਆਉਂਦੀ ਆ, ਜਿਹੜੀ ਕਮਿਊਨਿਸਟ ਪਾਰਟੀ ਆ ਉੱਥੋਂ ਦੀ, ਚਾਈਨੀਜ਼ ਕਮਿਊਨਿਸਟ ਪਾਰਟੀ CCP, ਜਿਹੜੇ ਆਪਣੇ ਪੁਰਾਣੇ ਫਾਊਂਡਰਾਂ ਨੂੰ ਵੀ ਚੱਕ ਕੇ ਘੜੀਸ ਕੇ ਆਪਣੇ ਸਮੇਗਮਾਂ ਜਿਹੜੇ ਸੰਮੇਲਨ ਹੁੰਦੇ ਆ, ਜਿਹੜੇ ਜੀ ਜਿੰਗਪਿੰਗ ਉਹਦੇ ਮੋਹਰੇ ਚੱਕ ਕੇ ਲੈ ਜਾਂਦੇ ਆ, ਤੇ ਉਹ ਕਿੱਥੇ ਮੰਨਦੇ ਆ ਜੀ, ਨਹੀਂ ਮੰਨਦੇ। ਉਹ ਬਹੁਤ ਖੱਬਾ ਜਿਹੜਾ ਉਹ ਇਸ ਟਾਈਮ ਜਿਹੜਾ ਉਹ ਚੱਲ ਰਿਹਾ ਆ। ਚਾਈਨਾ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ, ਆਰਥਿਕ ਤੰਗੀ ਚੋਂ ਵੀ ਜਿਹੜਾ ਉਹ ਲੰਘ ਰਿਹਾ ਆ, ਤੇ ਹੁਣ ਜਿਹੜੇ ਉਹ ਸਿੰਘ ਫਸ ਰਹੇ ਇਸ ਸਰਵੇਲੈਂਸ ਦੇ ਜਿਹੜੇ ਉਹ ਮਾਮਲੇ 'ਚ, ਤੇ ਇਹ ਵੈਸੇ ਇਹਨਾਂ ਦਾ ਕੋਈ ਅੱਜ ਦਾ ਨਹੀਂ ਹੈ, ਪੁਰਾਣਾ ਹੀ ਕੰਮ ਆ, ਚਿਰ ਤੋਂ ਜਿਹੜੀ ਇਦਾਂ ਦੀ ਸਰਵੇਲੈਂਸ ਜਿਹੜੀ ਚੀਨੀ ਆ ਹੋਰ ਜਿਹੜੇ ਕੰਟੀਨੈਂਟਸ ਮੁਲਕਾਂ ਦੇ ਉੱਤੋਂ ਦੀ ਜਿਹੜੇ ਉਹ ਕਰਦੇ ਰਹੇ ਆ, ਹੁਣ ਅਮਰੀਕਾ ਦੇ ਉੱਤੋਂ ਹੋ ਰਿਹਾ ਆ। ਇਸ ਲਈ ਬਹੁਤ ਵੱਡਾ ਜਿਹੜਾ ਉਹ ਮਸਲਾ ਇਸ ਟਾਈਮ ਬਣ ਗਿਆ ਆ। ਲੈਟਿਨ ਅਮਰੀਕਾ ਦੇ ਵਿੱਚ ਜਿਹੜਾ ਹੁਣ ਇਹ ਕੋਲੰਬੀਆ ਵਾਲੇ ਪਾਸੇ ਦੇਖਿਆ ਗਿਆ ਆ, ਇਹ ਵੀ ਇਸਨੇ ਵੀ ਜਿਹੜੀ ਹੁਣ ਬਹੁਤ ਜ਼ਿਆਦਾ ਚਰਚਾ ਜਿਹੜੀ ਉਹ ਪ੍ਰਵੀਨ ਬਟੋਰ ਲਈ ਹੈਗੀ ਹੈ। ਚਾਈਨੀਜ਼ ਫੋਰਨ ਮਿਨਿਸਟਰ ਮਾਓ ਨਿੰਗ, ਉਹਨਾਂ ਨੇ ਕਨਫਰਮ ਕੀਤਾ ਆ ਵੀ ਕਹਿੰਦੇ ਵੀ ਜਿਹੜਾ ਲੈਟਿਨ ਅਮਰੀਕਾ ਦੇ ਵਿੱਚੋਂ ਬਲੂਨ, ਵਾਈਟ ਬਲੂਨ ਲੰਘ ਰਿਹਾ ਆ, ਉਹ ਚਾਈਨੀਜ਼ ਵੈਸਲ ਆ। ਇਹ ਤਾਂ ਨਹੀਂ ਕਿਹਾ
ਵੀ ਉਹ ਜਸੂਸੀ ਦੇ ਲਈ ਉਹਨਾਂ ਨੇ ਜਿਹੜਾ ਉਹ ਛੱਡਿਆ ਆ, ਪਰ ਇਹ ਸਮਹਾਉ ਸਾਰੇ ਜਣੇ ਜਾਣਦੇ ਆ ਇਹ ਕਿਹੜਾ ਉਹਨਾਂ ਨੇ ਉੱਥੇ 에ਅਰ ਮਾਈਲ ਟੈਸਟ ਕਰਨ ਦੇ ਲਈ ਘੱਲਿਆ ਵੀ ਕਿੱਥੇ ਕੀ ਆ। ਸੋ ਕੁਛ ਨਾ ਕੁਛ ਇਸ ਦੇ ਵਿੱਚ ਹੈਗਾ ਆ। ਤੇ ਜਿਹੜਾ ਬਲੂਨ US ਵਾਲਾ ਸੀ ਉਹ ਕੈਰੋਲੀਨਾ ਦੇ ਤੱਟ ਦੇ ਉੱਥੇ ਜਿਹੜਾ ਇਹਨਾਂ ਨੇ ਹੁੰਡ ਲਿਆ, ਸਿੱਟ ਲਿਆ ਹੈਗਾ। ਤੇ ਹੁਣ ਡਾਈਵਰਸ ਘੱਲ ਰਹੇ ਆ ਤੇ ਇਸ ਦਾ ਜਿਹੜਾ ਰੈਕੇਜ ਆ, ਜਿਹੜਾ ਮਲਬਾ ਆ, ਉਸ ਨੂੰ ਹੁਣ ਲੱਭਣ ਦੇ ਲਈ ਜਿਹੜੀ ਉਹ ਕੋਸ਼ਿਸ਼ ਆ ਉਹ ਚੱਲ ਰਹੀ ਆ। ਚਾਈਨਾ ਨੇ ਉਦੋਂ ਵੀ ਕਿਹਾ ਤੇ ਹੁਣ ਵੀ ਕਹਿੰਦੇ ਆ ਵੀ ਇਹ ਫਲਾਈਓਵਰ ਜਿਹੜਾ ਇਹ ਐਕਸੀਡੈਂਟਲੀ ਇੱਥੇ ਪਹੁੰਚਿਆ ਆ। ਇਹ ਬਲੂਨ ਸਿਵਿਲੀਅਨ 에ਅਰਕ੍ਰਾਫਟ ਜਿਹੜਾ ਉਹ ਦੱਸਿਆ ਜਿਹੜਾ ਹੋ ਜਾਂਦਾ ਆ। ਸੋ ਇਹ ਜਿਹੜੀ ਸਥਿਤੀ ਹੈ ਇਸ ਟਾਈਮ ਇੱਥੇ ਬਣੀ ਪਈ ਆ। ਇੱਥੋਂ ਦੂਜੇ ਪਾਸੇ ਟਰੰਪ ਤੇ ਵੀ ਸਿਆਸਤ ਤੇਜ਼ ਹੋ ਚੁੱਕੀ ਹੈ ਕਿਉਂਕਿ ਉਹਨਾਂ ਵੱਲੋਂ ਇਹ ਚੀਜ਼ਾਂ ਨੂੰ ਗੁਪਤ ਰੱਖਣਾ, ਦੱਸਣਾ ਹੀ ਨਹੀਂ। ਇਹ ਵੀ ਇੱਕ ਨੈਸ਼ਨਲ ਸਿਕਿਉਰਿਟੀ ਦਾ ਮਸਲਾ ਹੈ। ਇਹ ਹੁਣ ਜਿਹੜੇ ਡੈਮੋਕ੍ਰੇਟ ਆ ਹੁਣ ਇਹ ਕਹਿ ਰਹੇ ਆ ਵੀ ਭਾਈ ਇਹ ਤਾਂ ਇਦਾਂ ਹੋਇਆ ਵੀ ਜਿਹੜਾ ਚਾਈਨੀਜ਼ ਜਿਹੜੇ ਬਲੂਨ ਸਪਾਈ ਬਲੂਨਸ ਆ ਉਹ ਜਦੋਂ ਟਰੰਪ ਹੁਣੇ ਕਾਰਜਕਾਲ ਦੇ ਵਿੱਚ ਸੀਗੇ ਉਦੋਂ ਲੱਭੇ ਹੀ ਨਹੀਂ। ਇਹ ਤਾਂ ਕਹਿੰਦੇ ਬਾਈਡਨ ਨੇ ਜਦੋਂ ਸਹੁੰ ਚੁੱਕੀ ਉਸ ਤੋਂ ਬਾਅਦ ਪਤਾ ਲੱਗਾ ਵੀ ਉਸ ਦੌਰਾਨ ਵੀ ਲੰਘ ਗਏ ਵੀ ਉਦੋਂ ਫੁੰਡਣ ਦੀ ਤਾਂ ਗੱਲ ਛੱਡੋ, ਉਹਦੇ ਬਾਰੇ ਜ਼ਿਕਰ ਹੀ ਕਿਸੇ ਪਾਸੇ ਜਿਹੜਾ ਉਹ ਆਇਆ। ਸੋ ਇਹ ਹੁਣ ਜਿਹੜੀ ਚੀਜ਼ ਬਾਈਡਨ ਪ੍ਰਸ਼ਾਸਨ ਮੰਨਦਾ ਹੈ ਵੀ ਚੀਨ ਦੇ ਦੁਆਰਾ ਜਿਹੜੀਆਂ ਪੰਜੇ ਦੇ ਪੰਜੇ ਜਿਹੜੇ ਮਹਾਦੀਪ ਆ ਉਹਨਾਂ ਉੱਤੇ ਪਿਛਲੇ ਕਈ ਸਾਲਾਂ ਤੋਂ ਚੀਨ ਵਾਲੇ ਏਦਾਂ ਜਿਹੜੀ ਸਰਵੇਲੈਂਸ ਆ ਉਹ ਕਰਦੇ ਜਿਹੜੇ ਉਹ ਆ ਰਹੇ ਹੈਗੇ ਆ। ਸੋ ਇਹ ਜਿਹੜੀ ਚੀਜ਼ ਜਿਹੜੀ ਉਹ ਹੈਗੀ ਹੈ। ਜੌਨ ਬੋਲਟਨ ਜਿਹੜੇ ਸਾਬਕਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਆ ਟਰੰਪ ਹੁਣਾਂ ਦੇ ਕਾਰਜਕਾਲ ਦੇ ਦੌਰਾਨ ਜਿਹੜੇ ਉਹ ਰਹੇ ਸੀ, ਉਹਨਾਂ ਨੇ ਵੀ ਇਸ ਚੀਜ਼ ਦੀ ਪੁਸ਼ਬੈਕ ਕੀਤਾ ਵੀ ਏਦਾਂ ਕਿੱਦਾਂ ਤੁਸੀਂ ਆਖੀ ਜਾਂਦੇ ਆ ਵੀ ਟਰੰਪ ਕਾਰਜਕਾਲ ਦੇ ਦੌਰਾਨ ਜਿਹੜੇ ਬਲੂਨ ਲੰਘੇ ਆ। ਸਾਨੂੰ ਤੇ ਇਹ ਤੁਹਾਡੀ ਗੱਲ ਕਿਤੇ ਨਾ ਕਿਤੇ ਝੂਠੀ ਜਿਹੜੀ ਉਹ ਜਾਪਦੀ ਹੈ। ਟਰੰਪ ਉਹਨਾਂ ਨੇ ਵੀ ਜਿਹੜੇ ਸੋਸ਼ਲ ਮੀਡੀਆ ਆਪਣਾ ਵਰਤਦੇ ਉਹ ਕਹਿੰਦੇ ਵੀ ਇਹ ਫੇਕ ਡਿਸਇਨਫੋਰਮੇਸ਼ਨ ਜਿਹੜੀ ਉਹ ਹੈਗੀ ਆ ਵੀ ਜਿਹੜੇ ਮੇਰੇ ਕਾਰਜਕਾਲ ਦੇ ਨਾਲ ਜੋੜ ਕੇ ਜਿਹੜੇ ਇਸ ਨੂੰ ਪੁਰਾਣੇ ਜਿਹੜੇ ਉਹ ਦਿਖਾਏ ਜਾ ਰਹੇ ਹੈਗੇ ਆ। ਸੋ ਬਾਈਡਨ ਪ੍ਰਸ਼ਾਸਨ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਵੀ ਸਾਡੇ ਵਾਰੀ ਜਿਹੜਾ ਹੋ ਹੱਲਾ ਤੁਸੀਂ ਜ਼ਿਆਦਾ ਕਰ ਲਿਆ ਆ ਤੇ ਉਸ ਦੌਰਾਨ ਜਿਹੜੇ ਉਹ ਤੁਸੀਂ ਕੁਛ ਜਿਹੜੇ ਉਹ ਬੋਲਦੇ ਹੀ ਨਹੀਂ। 3 ਜਿਹੜੇ ਕਹਿੰਦੇ ਉਸ ਟਾਈਮ ਦੇ ਉੱਤੇ ਜਿਹੜੇ ਸਪਾਈ ਬਲੂਨਸ ਜਾਂ ਚਾਈਨਾ ਵਾਲੇ ਉਹ ਤੋਂ ਸਰਵੇਲੈਂਸ ਕਰਕੇ ਜਿਹੜੇ ਉਹ ਲੰਘੇ ਹੋ ਸਕਦੇ ਹੈਗੇ। ਜੀ ਸੋ ਆਪਣਾ ਸਮਾਂ ਸਮਾਪਤੀ ਵਾਲਾ ਜੀ ਜੀ। ਤੇ ਪਰ ਭਗਾਨਿਆਂ ਤੇ ਸਿਆਸਤ ਤੇਜ਼ ਆ ਬਿਲਕੁਲ। ਇਹ ਹੁਣ ਸਰਵੇਲੈਂਸ ਦਾ ਜਿਹੜਾ ਉਹ ਮਾਮਲਾ ਆ, ਕਿਹੜੀ ਬਿਲਡਿੰਗ ਕਿਹੜੀ ਚੀਜ਼ ਕਿਹੜੀਆਂ ਰਿਸਟ੍ਰਿਕਟਿਵ 에ਅਰ ਸਪੇਸਿਸ ਦੇ ਉੱਤੋਂ ਲੰਘਣ ਦੀ ਉਹਨਾਂ ਦੀ ਕੋਸ਼ਿਸ਼ ਸੀਗੀ ਜਾਂ ਵਾਕਿਆ ਹੀ ਇਹ ਸਿਵਿਲੀਅਨ 에ਅਰਕ੍ਰਾਫਟ ਜਾਂ ਵੈਦਰ ਦਾ ਮੁਆਇਨਾ ਕਰਨ ਵਾਲਾ ਜਿਹੜਾ ਇਹਨਾਂ ਦਾ ਬਲੂਨ ਇੱਥੇ ਪਹੁੰਚ ਗਿਆ ਆ। ਚੀਨ ਤੋਂ ਕੋਈ ਬਹੁਤੀ ਸੱਚ ਦੇ ਭਰੋਸਾ ਤਾਂ ਆਪਣੇ ਕੋਲ ਹੈ ਨਹੀਂ, ਆਪਾਂ ਕਰਦੇ ਨਹੀਂ ਆ। ਇਹ ਕਾਮਰੇਡਾਂ ਨੇ ਇਦਾਂ ਹੀ ਜਿਹੜਾ ਉਹ ਕੀਤਾ ਹੈ ਹੁਣ ਤੱਕ ਪਿੱਛੇ ਛੁਰਾ ਮਾਰਨ ਵਾਲੀ ਜਿਹੜੀ ਗੱਲ ਆ। ਸੋ ਉਹੀ ਚੀਜ਼ ਜਿਹੜੀ ਹੁਣ ਵੀ ਜਿਹੜੀ ਹੋ ਸਕਦੀ ਆ। ਪਰ ਤਣਾਅਪੂਰਨ ਮਾਹੌਲ ਅਮਰੀਕਾ ਤੇ ਚੀਨ ਦੇ ਜਿਹੜੇ ਸੰਬੰਧਾਂ ਦੇ ਵਿੱਚ ਉਹ ਦੇਖਣ ਨੂੰ ਜਿਹੜਾ ਮਿਲੂਗਾ। ਟਿਕਟੌਕ ਦੀ ਮੈਂ ਗੱਲ ਇਸ ਲਈ ਆਖੀ ਆ, ਉਸ ਦੇ ਉੱਤੇ ਵੀ ਸਰਵੇਲੈਂਸ ਦੇ ਜਿਹੜੇ ਉਹ ਦੋਸ਼ ਨੇ ਲੱਗਦੇ ਨੇ, ਅਜੇ ਤੱਕ ਲੱਗ ਰਹੇ ਨੇ। ਬਾਰ-ਬਾਰ ਜਿਹੜੇ ਉਹ ਕਹਿੰਦੇ ਵੀ ਅਮਰੀਕਨ ਲੋਕਾਂ ਦਾ ਜਿਹੜਾ ਡਾਟਾ ਆ ਉਹ ਚੋਰੀ ਜਿਹੜਾ ਉਹ ਕਰ ਰਹੇ ਨੇ ਤੇ ਸਿੱਧਾ ਸਰਕਾਰ ਦੇ ਕੋਲ ਜਾਂਦਾ ਆ। ਸੋ ਹੁਣ ਇਹ ਹੋ ਸਕਦਾ ਵੀ ਇਹ ਵਾਲੇ ਮਸਲੇ ਤੋਂ ਬਾਅਦ ਚ ਉਹਨਾਂ ਨੂੰ ਬੈਨ ਕਰਨ ਦੀ ਜਿਹੜੀ ਚਰਚਾ ਉਹ ਤੇਜ਼ ਹੋ ਜੇ। ਇਨਫੈਕਟ ਹੁਣੇ ਕੁਝ ਘੰਟੇ ਪਹਿਲਾਂ ਦੀ ਖਬਰ ਆ ਟੈਕਸਸ ਦੇ ਵਿੱਚ, ਪੂਰੇ ਟੈਕਸਸ ਚ ਟਿਕਟੌਕ ਨੂੰ ਬੈਨ ਕਰਨ ਦੀ ਜਿਹੜੀ ਚਰਚਾ ਗ੍ਰੈਗ ਐਬਟ ਆ ਉਹ ਕਰ ਰਹੇ ਨੇ। ਠੀਕ ਹੈ। ਸੋ ਉੱਥੋਂ ਦੇ ਜਿਹੜੇ ਗਵਰਨਰ ਨੇ, ਸੋ ਲੈਟਸ ਸੀ ਜਿਹੜਾ ਉਹ ਕੀ ਹੁੰਦਾ ਆ ਵੀ ਟੈਕਸਸ ਦੇ ਵਿੱਚ ਸਟੇਟ ਵਾਈਡ ਜਿਹੜਾ ਪਲਾਨ ਕਹਿੰਦੇ ਵੀ ਬੈਨ ਆਫ ਯੂਜ਼ਿੰਗ ਟਿਕਟੌਕ, ਇਸ ਉੱਤੇ ਜਿਹੜੇ ਗਵਰਨਰ ਐਬਟ ਆ ਉਹ ਜਿਹੜੇ ਚਰਚਾ ਜਿਹੜੀ ਉਹ ਕਰ ਰਹੇ ਆ। ਸਟੇਟ ਏਜੰਸੀ ਨੂੰ ਉਹਨਾਂ ਨੇ 15 ਫਰਵਰੀ ਤੱਕ ਦਾ ਵਕਤ ਜਿਹੜਾ ਉਹ ਦਿੱਤਾ ਆ ਵੀ ਸਟੇਟ ਵਾਈਡ ਪਲਾਨ ਨੂੰ ਕਿੱਦਾਂ ਐਨਫੋਰਸ ਜਿਹੜਾ ਉਹ ਆਪਾਂ ਕਰਨਾ ਆ। ਸੋ ਟਿਕਟੌਕ ਟੈਕਸਸ ਦੇ ਵਿੱਚ ਬੰਦ ਜਿਹੜਾ ਉਹ ਹੋਣ ਸ਼ਾਇਦ ਜਾ ਰਿਹਾ। ਜੀ ਇੰਡੀਆ ਵਾਲਿਆਂ ਨੇ ਵੀ ਇਹੀ ਕੀਤਾ ਸੀ ਜਦੋਂ ਉਹਨਾਂ ਤੋਂ ਚੀਨ ਦਾ ਕੁਝ ਹੋਰ ਨਹੀਂ ਵਿਗੜਿਆ ਤੇ ਫਿਰ ਉਹਨਾਂ ਨੇ ਟਿਕਟੌਕ ਤਾਂ ਬੰਦ ਕਰ ਹੀ ਦਿੱਤਾ। ਉਹਨਾਂ ਨੇ ਆਪਣੀ ਜਿਹੜੀਆਂ ਚਲਾ ਲਈਆਂ ਉੱਥੇ, ਉਹਨਾਂ ਦਾ ਉਹ ਵੀ ਆ। ਪਰ ਇਹ ਚੀਨ ਵਾਲੇ ਬੜੇ ਕੱਬੇ ਨੇ ਇਸ ਗੱਲੋਂ ਬਹੁਤ ਇਹ ਜਿਹੜੀ ਇਨਫੋਰਮੇਸ਼ਨ ਆ ਲੋਕਾਂ ਦੀ ਇਦਾਂ ਵਰਤਦੇ ਆ। ਆਪਾਂ ਦੇਖਿਆ ਹੀ ਆ ਇਨਫੋਰਮੇਸ਼ਨ ਆਪਣੀ ਜਿਹੜੀ ਹੁਣ ਚੋਰੀ ਹੋ ਕੇ ਭਾਰਤ ਤੋਂ ਤੇ ਹੋਰ ਕਿੰਨੇ ਥਾਵਾਂ ਤੋਂ ਕਾਲਾਂ ਆਉਂਦੀਆਂ ਪਰ ਤੰਗ ਪਰੇਸ਼ਾਨ ਨਹੀਂ ਹੁੰਦੇ। ਇਹ ਇਹਨਾਂ ਨੇ ਕਿਸ ਤਰੀਕੇ ਨਾਲ ਵਰਤਣਾ ਹੈ ਡਾਟਾ ਇਨਫੋਰਮੇਸ਼ਨ ਇਹ ਪਤਾ ਨਹੀਂ ਹੁੰਦਾ ਜੀ। ਜਿਹੜੇ ਮੁਲਕ ਨੇ ਮਰਦੇ ਲੋਕ ਨਹੀਂ ਦੱਸੇ, ਜਿਹੜੇ ਮੁਲਕ ਨੇ ਬਿਮਾਰੀ ਨਹੀਂ ਦੱਸੀ, ਉਹ ਗੁਬਾਰਿਆਂ ਤੇ ਥੋੜਾ ਮੰਨੂ। ਗੁਬਾਰੇ ਕਿੱਦਾਂ ਮੰਨ ਜਾਣਗੇ ਵੀ ਅਸੀਂ ਫਲਾ ਕੇ ਘੱਲੇ ਸੀ।
ਤੇ ਚਲੋ ਜੀ ਹੁਣ ਲੈਂਦੇ ਆ ਜੀ ਫਿਰ ਇਜਾਜ਼ਤ ਹੁਣ ਬਿਲਕੁਲ ਜੀ ਤੇ ਸਮਾਂ ਸਮਾਪਤ ਹੈ ਅਗਲੀ ਹਾਂਜੀ ਵਾਰ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਸਭ ਨੂੰ ਪਿਆਰ ਭੇਜ ਨਿੱਕੀ ਸਤਿ ਸ਼੍ਰੀ ਅਕਾਲ ਜਿਹਦੇ ਵਾਸਤੇ ਖੇਡਦੇ ਰਹੋ ਸੁਣਦੇ ਰਹੋ ਦੇਖਦੇ ਰਹੋ ਪੰਜਾਬੀ ਰੇਡੀਓ USA ਰੱਬ ਰੱਖਾ